ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਇਸ ਟਾਈਮ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ 1992 ਤੋਂ ਇੰਸ਼ੋਰੈਂਸ ਦੇ ਵਿੱਚ ਹੈਗੇ ਨੇ। ਤੁਸੀਂ ਇਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਵਰਕਰ ਕੌਮ ਦੇ ਲਈ ਜਿਹੜਾ ਕੋਟ ਲੈ ਸਕਦੇ ਹੋ। ਉਸ ਦੇ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲਨੇਮਾ ਸਹੋਤਾ 209 277 0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ, ਵਧੀਆ ਸਿਖਲਾਈ ਦਿੰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਅਜੀਬੋ ਗਰੀਬ ਜੀ ਜਿਹੜੀ ਘਟਨਾ ਕਹਿੰਦੇ ਵਾਪਰੀ ਆ ਡਿਪਾਰਟਮੈਂਟ ਆਫ ਡਿਫੈਂਸ ਵਾਲਿਆਂ ਦੀਆਂ, ਕਹਿੰਦੇ ਫਾਈਲਾਂ ਗੁੰਮ ਹੋ ਗਈਆਂ ਰਫੇਲ ਡੀਲ ਦੇ ਮਾਮਲੇ ਦੇ ਵਿੱਚ, ਤੇ ਸਰਕਾਰ ਨੂੰ ਚੰਗੀ ਝਾੜ ਪੈ ਰਹੀ ਹੈ। ਜਦੋਂ ਨਾ ਸਕੂਲ ਦੇ ਵਿੱਚ ਜਾਂਦੇ ਸੀ ਨਿੱਕੇ ਹੁੰਦੇ ਤੇ ਕੰਮ ਨਹੀਂ ਸੀ ਕੀਤਾ ਹੁੰਦਾ ਤੇ ਮਾਸਟਰਾਂ ਨੂੰ ਕਹਿ ਦਿੰਦੇ ਸੀ ਕਾਪੀ ਘਰੇ ਰਹਿ ਗਈ ਜੀ। ਉਹ ਬਚਕਾਨਾ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਰਕਾਰ ਤੋਂ। ਇੱਕ ਰਫਾਲ ਮਸਲਾ ਵਾ, ਰਫਾਲ ਇੱਕ ਕਪੜਾ ਕਹਿੰਦੀ ਹੈ ਵਿਰੋਧੀ ਧਿਰਾਂ, ਔਰ ਰਫਾਲ ਦੀਆਂ ਫਾਈਲਾਂ ਹੀ ਕਹਿੰਦੇ ਗੁੰਮ ਹੋ ਗਈਆਂ। ਜਿਹੜਾ ਵੇਣੂ ਗੋਪਾਲ ਹੈ, ਜਿਹੜਾ ਅਟਾਰਨੀ ਜਨਰਲ ਹੈ ਸਰਕਾਰ ਦਾ, ਉਹ ਕਹਿੰਦੇ ਕਿ ਜੀ ਦਸਤਾਵੇਜ਼ ਚੋਰੀ ਹੋ ਗਏ, ਅਖਬਾਰ 'ਚ ਪ੍ਰਕਾਸ਼ਿਤ ਹੋ ਗਏ, ਹੁਣ ਇਹਦੀ ਅਸੀਂ ਜਾਂਚ ਕਰੀ ਜਾਂਦੇ ਹਾਂ। ਫਿਰ ਸਰਕਾਰ ਕਹਿੰਦੀ ਵੀ ਭਾਈ ਜਿਹੜੇ ਮਰਜ਼ੀ ਲੈ ਕੇ ਆਓ, ਤੁਸੀਂ ਗਲਤ ਤਰੀਕੇ ਨਾਲ ਹਾਸਲ ਕੀਤੇ ਦਸਤਾਵੇਜ਼ ਵੀ ਮੰਨਣਯੋਗ ਹੈ। ਫਿਰ ਵੇਣੂ ਗੋਪਾਲ ਫਿਰ ਯੂ ਟਰਨ ਮਾਰਦਾ, ਉਹ ਕਹਿੰਦਾ ਕਿ ਜੀ ਨਹੀਂ, ਸਰਕਾਰ ਕਹਿੰਦੀ ਕਿ ਅਣਜਾਣ ਮਾਧਿਅਮ ਤੋਂ ਹਾਸਲ ਕੀਤੇ ਦਸਤਾਵੇਜ਼ ਕੋਰਟ 'ਚ ਵਿਚਾਰੇ ਨਹੀਂ ਜਾ ਸਕਦੇ। ਫਿਰ ਜਸਟਿਸ KM ਯੂਸਫ ਜਿਹੜੇ ਉੱਥੇ ਬੈਠੇ ਸੀ, ਉਹ ਕਹਿੰਦੇ ਕਿ ਬੋਫੋਰਸ ਵਿੱਚ ਵੀ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ, ਕਿ ਉਦੋਂ ਵੀ ਤੁਸੀਂ ਆਖੋਗੇ ਕਿ ਅਦਾਲਤ ਨੂੰ ਅਜਿਹੇ ਦਸਤਾਵੇਜ਼ਾਂ ਉੱਤੇ ਵਿਚਾਰ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਅਸੀਂ ਕਾਨੂੰਨ ਦਾ ਪਾਲਣ ਕਰਨ ਲਈ ਬੈਠੇ ਹਾਂ, ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਜਿਹੜੇ ਦਸਤਾਵੇਜ਼ ਗੈਰ ਕਾਨੂੰਨੀ ਹੈ, ਇਹ ਗੈਰ ਕਾਨੂੰਨੀ ਢੰਗ ਨਾਲ ਹਾਸਲ ਕੀਤੇ ਗਏ ਜਾਂ ਚੋਰੀ ਹੋ ਗਿਆ, ਇਹਨਾਂ ਤੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ। 14 ਮਾਰਚ ਨੂੰ ਕਹਿੰਦੇ ਵੇਖਾਂਗੇ ਤੁਹਾਨੂੰ। 14 ਮਾਰਚ ਨੂੰ ਹੁਣ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ਦੇ ਵਿੱਚ ਇਸੇ ਮਸਲੇ ਦੀ। ਇੱਕ ਹੋਰ ਸਟੇਟਮੈਂਟ ਛਪੀ ਹੈ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੀ, ਕਹਿੰਦੀ ਕਿ ਜਦੋਂ ਜ਼ਿਰਾ ਹੋ ਰਹੀ ਸੀਗੀ ਤੇ ਸਰਕਾਰ ਦਾ ਤਰਕ ਸੀਗਾ ਕਿ ਜੇਕਰ ਰਫਾਲ ਸੌਦੇ ਦੀ CBI ਜਾਂਚ ਹੁੰਦੀ ਹੈ ਤਾਂ ਦੇਸ਼ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਜਿਹੜੇ KK ਵੇਣੂ ਗੋਪਾਲ ਨੇ ਨਾ ਅਟਾਰਨੀ ਜਨਰਲ, ਉਹਨਾਂ ਨੇ ਕਿ ਇਹ ਵੀ ਉੱਥੇ ਤੱਥ ਰੱਖਿਆ ਹੈ, ਔਰ ਇਹ ਤਾਂ ਤੱਥ ਰੱਖਣੇ ਪਏ ਕਿਉਂਕਿ ਇਸੇ ਮਾਮਲੇ ਦੇ ਵਿੱਚ ਨਾ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਤੇ ਪ੍ਰਸ਼ਾਂਤ ਭੂਸ਼ਣ ਜਿਹੜੇ, ਉਹਨਾਂ ਨੇ ਮੁੜ ਵਿਚਾਰ ਦੀ ਪਟੀਸ਼ਨ ਦਾਇਰ ਕੀਤੀ ਸੀ। ਹੁਣ ਦੇਖੋ, ਬੇਸ਼ੱਕ ਤੁਸੀਂ ਸਰਕਾਰ ਤੇ ਜਿੰਨੇ ਮਰਜ਼ੀ ਐਲੀਗੇਸ਼ਨ ਲਾਈ ਜਾਓ, ਜਿੰਨੇ ਮਰਜ਼ੀ ਤੰਗ ਕਸੀ ਜਾਓ, ਹੁਣ ਸੋਸ਼ਲ ਮੀਡੀਆ ਤੇ ਲੋਕ ਉਦੋਂ ਦੇ ਲਿਖਣ ਡਏ ਆ ਕਿ ਬਈ ਇਹ ਫਾਈਲਾਂ ਚੋਰੀ ਨਹੀਂ ਹੋਣੀਆਂ ਚਾਹੀਦੀਆਂ, ਜੇਕਰ ਇਹ ਫਾਈਲਾਂ ਚੋਰੀ ਹੋਈਆਂ ਤਾਂ ਮਤਲਬ ਜਿਹੜੇ ਆਧਾਰ ਕਾਰਡ ਡੇਟਾ ਸਾਡਾ ਜਾਂ ਹੋਰ ਸਾਡੇ ਜਿਹੜੇ ਕੌਨਫੀਡੈਂਸ਼ੀਅਲ ਡਾਕੂਮੈਂਟਸ ਆ ਉਹ ਵੀ ਚੋਰੀ ਹੋ ਸਕਦੇ ਹੈ। ਪਰ ਇਹਦੀ ਜੇ ਤੁਸੀਂ ਤਹਿ ਤੱਕ ਜਾਓਗੇ ਜਾਂ ਤੁਸੀਂ ਮਾੜੀ ਜਿਹੀ ਬੈਕਗਰਾਊਂਡ ਫਰੋਲੋਗੇ ਤਾਂ ਤੁਹਾਨੂੰ ਸਾਰਾ ਮਾਮਲਾ ਸਾਫ਼ ਹੋ ਜਾਊਗਾ। ਪ੍ਰਸ਼ਾਂਤ ਭੂਸ਼ਣ ਨੇ ਇਹ ਗੱਲ ਕਹੀ ਸੀ ਕਿ ਰਫੇਲ ਮਸਲੇ ਦੀ ਜਾਂਚ, ਸੌਦੇ ਦੀ ਜਾਂਚ CBI ਤੋਂ ਹੋਣੀ ਚਾਹੀਦੀ ਹੈ। ਇਹ ਸਟੇਟਮੈਂਟ ਉਹਨਾਂ ਦੀ 2 ਮਹੀਨੇ ਪਹਿਲਾਂ ਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੀ ਕਾਂਗਰਸ ਆ, ਵਿਰੋਧੀ ਧਿਰਾਂ, ਇਹ ਕਹਿੰਦੀਆਂ ਕਿ ਸਾਂਝੀ ਸੰਸਦੀ ਕਮੇਟੀ ਬਣਾ ਲਓ। ਸਰਕਾਰ ਨਾ ਤਾਂ ਸਾਂਝੀ ਸੰਸਦੀ ਕਮੇਟੀ ਬਣਾਉਂਦੀ ਹੈ। ਉਸ ਤੋਂ ਬਾਅਦ CBI ਦੇ ਵਿੱਚ ਇੱਕ ਘਟਨਾਕ੍ਰਮ ਵਾਪਰਦਾ ਫਿਰ ਕਿ 2 ਮੁਖੀ ਜਿਹੜੇ ਨਗੇਸ਼ਵਰ ਰਾਓ ਤੋਂ ਪਹਿਲਾਂ ਦੇ ਹੈ, ਅਲੋਕ ਕੁਮਾਰ ਤੇ ਦੂਜਾ ਜਿਹੜਾ ਇਹਨਾਂ ਦਾ ਨੇੜਲਾ ਸੀਗਾ ਇੱਕ, ਇਹਨਾਂ ਨੂੰ ਅਸਥਾਨਾਂ ਨੂੰ ਫਿਰ ਛੁੱਟੀ ਦੇ ਭੇਜਿਆ ਜਾਂਦਾ ਜਬਰੀ। ਉਸ ਤੋਂ ਬਾਅਦ ਕੀ ਹੁੰਦਾ ਕਿ ਅਲੋਕ ਕੁਮਾਰ ਫਿਰ ਆ ਜਾਂਦੇ ਆ ਅਦਾਲਤ, ਉਹਨਾਂ ਨੂੰ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਅਲੋਕ ਕੁਮਾਰ ਫਿਰ ਆ ਜਾਂਦਾ, ਫਿਰ ਉਹਨਾਂ ਨੂੰ ਭਜਾ ਕੇ ਨਗੇਸ਼ਵਰ ਰਾਓ ਨੂੰ ਲਿਆਂਦਾ ਜਾਂਦਾ। ਤੇ ਹੁਣ ਸਰਕਾਰ ਦਾ ਜਿਹੜਾ ਅਟਾਰਨੀ ਜਨਰਲ ਆ ਉਹ ਕਹਿੰਦਾ ਕਿ
ਜੇਕਰ ਸੀਬੀਆਈ ਜਾਂਚ ਹੋਈ ਤਾਂ ਦੇਸ਼ ਨੂੰ ਵੱਡਾ ਨੁਕਸਾਨ ਹੋ ਜਾਊਗਾ। ਮਤਲਬ ਸੀਬੀਆਈ ਤੇ ਮੁਖੀ ਦਾ ਜਾਣਾ ਤੇ ਰਫੇਲ ਦੀਆਂ ਫਾਈਲਾਂ ਗੁੰਮ ਹੋਣੀਆਂ ਦੋ ਅਲੱਗਾ ਗੱਲਾਂ ਨਹੀਂ ਆ, ਇੱਕੋ ਹੀ ਗੱਲ ਹੈ ਜੀ। ਜੀ, ਇਹ ਤਾਂ ਵੈਸੇ ਵਾਕਈ ਇੱਕ ਚਿੰਤਾ ਦਾ ਵਿਸ਼ਾ ਵੀ ਆ। ਹੁਣ ਚਲੋ ਜਿੱਦਾਂ ਤੁਸੀਂ ਉਦਾਹਰਨ ਦਿੱਤਾ ਵੀ ਇਹ ਕਾਪੀ ਗਵਾਚੀ ਤਾਂ ਘੱਟ ਲੱਗਦੀ ਹੈ ਅਤੇ ਕੰਮ ਨਹੀਂ ਹੋਇਆ ਅਤੇ ਜਾਂ ਫਿਰ ਆਪ ਅੜਿੱਕੇ ਆਉਂਦੇ ਇਸ ਦੇ ਵਿੱਚ ਨਜ਼ਰ ਆਉਂਦੇ ਆ। ਪਰ ਜੇ ਵਾਕਿਆ ਹੀ ਇੱਦਾਂ ਹੋਇਆ ਆ ਤਾਂ ਇੱਕ ਬਹੁਤ ਚਿੰਤਾ ਦਾ ਵਿਸ਼ਾ ਆ। ਹੋਰ ਕਿੰਨੇ ਗੋਪਨੀਏ ਦਸਤਾਵੇਜ਼ ਜਿਹੜੇ ਉਹਨਾਂ ਦੇ ਉੱਥੇ ਪਏ ਹੁੰਦੇ ਨੇ ਉਸ ਨੂੰ ਲੈ ਕੇ ਤਾਂ ਫਿਰ ਲੋਕਾਂ ਨੇ ਜਿਹੜੇ ਸਵਾਲ ਆ ਕਈ ਤਰੀਕੇ ਦੇ ਜਿਹੜੇ ਉਹ ਉਠਾਉਣੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣੂਗਾ ਕੀ। ਜਿੱਦਾਂ ਤੁਸੀਂ ਆਧਾਰ ਕਾਰਡ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਆ ਵੀ ਫਿਰ ਸੇਫ ਉੱਥੇ ਜਿਹੜਾ ਉਹ ਰਹਿ ਕੀ ਗਿਆ ਆ। ਸਰਕਾਰ ਇਹ ਜਿਹੜੀ ਹੁਣ ਜ਼ਿੰਮੇਵਾਰੀ ਇਸ ਦੇ ਉੱਤੇ ਕੋਈ ਵਿਰੋਧੀ ਧਿਰ ਜਾਂ ਕੋਈ ਹੋਰ ਜਾਣੇ ਕੁਛ ਇਹਨਾਂ ਨੂੰ ਖਿੱਚ ਰਹੇ ਆ, ਕੋਈ ਇਹਨਾਂ ਨੂੰ ਸਵਾਲ ਕਰ ਰਹੇ ਨੇ। ਜੀ ਬਿਲਕੁਲ ਬਿਲਕੁਲ। ਜੇਕਰ ਇਸ ਤਰ੍ਹਾਂ ਇਹੋ ਜਿਹੇ ਦਸਤਾਵੇਜ਼ ਜਿਹੜੇ ਬਹੁਤ ਕੌਨਫੀਡੈਂਸ਼ੀਅਲ ਹੁੰਦੇ, ਜੇਕਰ ਇਸ ਤਰ੍ਹਾਂ ਦੇ ਰਾਜੀ ਦਸਤਾਵੇਜ਼ ਗੁੰਮ ਹੋ ਸਕਦੇ ਤਾਂ ਮੇਰਾ ਖਿਆਲ ਹੈ ਕਿ ਸਿਰਫ ਹੁਣ ਇੱਕ ਭਾਜਪਾ ਨੂੰ ਇੱਕ ਚੀਜ਼ ਸੇਫ ਚਾਹੀਦੀ ਹੈ, ਉਹ ਮੋਦੀ ਦੀ ਸੀਟ ਕੁਰਸੀ ਸੇਫ ਚਾਹੀਦੀ ਹੈ। ਹੋਰ ਕਿਸੇ ਦਸਤਾਵੇਜ਼ਾਂ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਜੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਾਫ ਕਰਨਾ ਜੀ ਜੀ, ਅਗਲੀ ਜਿਹੜੀ ਗੱਲ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਹਾਂ ਆਪਾਂ ਤੇ ਚੱਲ ਰਿਹਾ ਵੀ ਬੀਜੇਪੀ ਦੇ ਸਾਂਸਦ ਤੇ ਵਿਧਾਇਕ ਜਿਹੜੇ ਉਹ ਖੁਦ ਛਿੱਤਰੋ ਛਿੱਤਰੀ ਹੋ ਰਹੇ ਨੇ। ਇਹਨਾਂ ਸੰਤ ਕਬੀਰ ਨਗਰ ਦੇ ਵਿੱਚ ਕੋਈ ਨਾ ਇਹਨਾਂ ਨੇ ਨੀਂਹ ਪੱਥਰ ਰੱਖਣਾ ਸੀਗਾ ਤੇ ਉਸ ਨੀਂਹ ਪੱਥਰ ਤੇ ਬੀਜੇਪੀ ਦੇ ਸਾਂਸਦ ਸ਼ਰਦ ਤ੍ਰਿਪਾਠੀ ਦਾ ਨਾਂ ਹੈ ਨਹੀਂ ਸੀਗਾ। ਕੋਈ ਇਹਨਾਂ ਨੇ ਕੋਈ ਪ੍ਰੋਗਰਾਮ ਸ਼ੁਰੂ ਕਰਨਾ ਸੀਗਾ, ਉੱਥੇ ਨਾਂ ਹੈ ਨਹੀਂ ਸੀ ਤੇ ਜਿਹੜਾ ਸ਼ਰਦ ਤ੍ਰਿਪਾਠੀ ਸੀਗਾ ਉਹ ਫਿਰ ਬ੍ਰਿਕੇਸ਼ ਬਘੇਲ ਜਿਹੜਾ ਉਸਦਾ ਵਿਧਾਇਕ ਸੀਗਾ ਉਹਦੇ ਵਿਚਾਲੇ ਤੂੰ ਨਵੇਂ ਸ਼ੁਰੂ ਹੋ ਗਈ। ਪਹਿਲਾਂ ਤਾਂ ਇਹ ਲੋਕਾਂ ਨੂੰ ਲੱਗਿਆ ਵੀ ਸ਼ਾਇਦ ਆਮ ਬਹਿਸ ਜੀ ਹੈ ਤੇ ਪਰ ਬਾਅਦ ਦੇ ਵਿੱਚ ਗਾਲਾਂ ਤੋਂ ਸ਼ੁਰੂ ਹੁੰਦੇ ਹੁੰਦੇ ਹੱਥ ਪਾਈ ਤੇ ਪਹੁੰਚ ਗਏ ਤੇ ਫਿਰ ਜਿਹੜਾ ਤ੍ਰਿਪਾਠੀ ਹੈ ਸ਼ਰਦ ਤ੍ਰਿਪਾਠੀ ਉਹਨੇ ਰਕੇਸ਼ ਬਘੇਲ ਦੇ ਜੁੱਤੀਆਂ ਭਰਾ ਦਿੱਤੀਆਂ ਤੇ ਮੀਡੀਆ ਦੇ ਕੈਮਰੇ ਤੁਹਾਨੂੰ ਪਤਾ ਆਉਣੇ ਹੁੰਦੇ ਆ ਕਿ ਜਦੋਂ ਇਹ ਘਟਨਾ ਕੈਦ ਹੋ ਗਈ ਫਿਰ ਮਤਲਬ ਬੀਜੇਪੀ ਦੇ ਉੱਤੇ ਜਿਹੜੇ ਆਲਾ ਬੈਠੇ ਸੀਗੇ ਲੀਡਰ ਤੇ ਉਹਨਾਂ ਨੂੰ ਫਿਰ ਇਹ ਲੱਗਿਆ ਕਿ ਯਾਰ ਸਾਡੀ ਹੱਦ ਤੱਕ ਹੋ ਗਈ ਇਸ ਗੱਲ ਦੇ ਵਿੱਚ। ਫਿਰ ਉਹਨਾਂ ਨੇ ਇੱਕ ਦੂਜੇ ਨੂੰ ਹਟਾਇਆ ਪਰ ਉਦੋਂ ਤੱਕ ਸਮਾਂ ਲੰਘ ਚੁੱਕਿਆ ਸੀਗਾ। ਹੁਣ ਇਹ ਵੀਡੀਓ ਉਦੋਂ ਦੀ ਵਾਇਰਲ ਹੋ ਚੁੱਕੀ ਹੈ, ਹਜੇ ਮੇਰੇ ਖਿਆਲ ਕੁਝ ਘੰਟੇ ਪਹਿਲਾਂ ਦੀ ਗੱਲ ਹੈ ਪਰ ਇਹ ਵੀਡੀਓ ਵਾਇਰਲ ਬਹੁਤ ਹੋਈ ਹੈ। ਦੇਖੋ ਦੋ ਗੱਲਾਂ ਨੇ, ਪਹਿਲੀ ਗੱਲ ਤਾਂ ਵਿਰੋਧੀ ਧਿਰਾਂ ਇਹਦੇ ਤੇ ਚੁਟਕੀ ਲੈਣਗੀਆਂ, ਸਾਡੇ ਵਰਗੇ ਆਮ ਲੋਕ ਵੀਡੀਓ ਨੂੰ ਵੇਖ ਕੇ ਸਵਾਦ ਲੈਣਗੇ ਕਿ ਯਾਰ ਵਿਧਾਇਕ ਲੋਕ ਝੜਦੇ ਆ, ਠੀਕ ਹੈ, ਲੜਦੇ ਆ, ਜੁੱਤੀਆਂ ਮਾਰਦੇ, ਗਾਲਾਂ ਕੱਢਦੇ ਆ। ਦੂਜੀ ਗੱਲ ਇਹ ਹੈ ਕਿ ਵਿਰੋਧੀ ਧਿਰਾਂ ਚੁਟਕੀ ਲੈਣਗੀਆਂ ਪਰ ਕੀ ਚੋਣਾਂ ਨੇੜੇ ਕਰਕੇ ਬੀਜੇਪੀ ਇਹਨੂੰ ਆਪਦੇ ਪਾਰਟੀ ਪੱਧਰ ਤੇ ਵਿਚਾਰੇਗੀ ਇਸ ਮਸਲੇ ਨੂੰ ਜਾਂ ਫਿਰ ਇਸੇ ਤਰ੍ਹਾਂ ਹੀ ਛੱਡੂਗੀ, ਇਹ ਇੱਕ ਵੱਡਾ ਸਵਾਲ ਹੈ। ਪਰ ਦੇਖੋ ਇਹ ਹੋਣਾ ਨਹੀਂ ਸੀ ਚਾਹੀਦਾ। ਇਹੋ ਜਿਹੇ ਲੋਕ ਨੇ ਜਿਹੜੇ ਕ੍ਰੈਡਿਟ ਲੈਂਦੇ ਨੇ ਔਰ ਕ੍ਰੈਡਿਟ ਲੈਣ ਪਿੱਛੇ ਕਿਹੜੀ ਹੱਦ ਤੱਕ ਚਲੇ ਜਾਂਦੇ ਆ, ਜਿਹੜੀ ਚਰਚਾ ਦਾ ਸਭ ਤੋਂ ਹੇਠਲਾ ਪੱਧਰ ਹੈ ਜਿਹੜਾ ਆਮ ਗਲੀਆਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ, ਜਿਵੇਂ ਆਮ ਲੋਕ ਸਾਡੇ ਵਰਗੇ ਲੜਦੇ ਆ ਕਿ ਜੁੱਤੀਆਂ ਭਰਾ ਰਹੇ ਇੱਕ ਦੂਜੇ ਤੇ ਬੀਜੇਪੀ ਦੇ। ਦੇਖਦੇ ਹਾਂ ਹੁਣ ਮੋਦੀ ਸਾਹਿਬ ਜਿਹੜੇ ਆਮ ਤੌਰ ਤੇ ਅਨੁਸ਼ਾਸਨ ਦੀ ਗੱਲ ਕਰਦੇ ਆ ਮਨ ਕੀ ਬਾਤ ਦੇ ਵਿੱਚ ਵੀ ਸਿਆਸੀ ਸਟੇਜਾਂ ਦੇ ਉੱਤੋਂ ਵੀ, ਤਾਂ ਦੇਖਦੇ ਹਾਂ ਕਿ ਉਹ ਜਿਹੜੇ ਅਨੁਸ਼ਾਸਨ ਪਸੰਦ ਨੇ ਆਪਣੇ ਆਪ ਨੂੰ ਪ੍ਰਧਾਨ ਸੇਵਕ ਸਾਹਿਬ ਕਹਿੰਦੇ ਕਿ ਸਾਡੀ ਪਾਰਟੀ ਦੇ ਵਿੱਚ ਅਨੁਸ਼ਾਸਨ ਬੜਾ ਵਾ, ਅਸੀਂ ਬੜੇ ਅਨੁਸ਼ਾਸਨ ਪਸੰਦ ਲੋਕ ਆ, ਅਸੀਂ ਸ਼ਾਂਤੀ ਪਸੰਦ ਲੋਕ ਆ, ਤਾਂ ਉਹ ਅਨੁਸ਼ਾਸਨ ਪਸੰਦ ਲੋਕ ਇਸ ਘਟਨਾ ਨੂੰ ਕਿਵੇਂ ਲੈਂਦੇ ਆ। ਪਰ ਹਾਂ ਇੱਕ ਵਾਰੀ ਫਿਰ ਸਾਫ਼ ਹੋ ਗਿਆ ਕਿ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਬੇਸ਼ੱਕ ਪਾਰਟੀਆਂ ਇਹਨਾਂ ਨੂੰ ਟਿਕਟਾਂ ਦਿੱਤੀਆਂ, ਟਿਕਟਾਂ ਨਾਲ ਨਵਾਜ਼ਤਾ, ਸਾਡੀਆਂ ਸਿਆਸੀ ਪਾਰਟੀਆਂ ਵੈਸੇ ਕ੍ਰਿਮੀਨਲ ਬੰਦਿਆਂ ਨੂੰ ਵੀ ਟਿਕਟਾਂ ਦੇ ਦਿੰਦੀਆਂ, ਇਹਨਾਂ ਨੂੰ ਟਿਕਟਾਂ ਨਾਲ ਨਵਾਜ਼ਤਾ, ਪਰ ਇਹਨਾਂ ਦਾ ਜਿਹੜਾ ਮਾਨਸਿਕ ਸੰਤੁਲਨ ਹੈ ਜਾਂ ਮਾਨਸਿਕ ਜਿਹੜਾ ਤਵਾਜ਼ਨ ਹੈ ਉਹ ਕੋਈ ਆਮ ਬੰਦੇ ਨਾਲ ਬਹੁਤਾ ਵੱਖਰਾ ਨਹੀਂ ਹੈ। ਯਾਨੀ ਕਿ ਨੁਮਾਇੰਦਿਆਂ ਨਾਲ ਲੀਡਰਸ਼ਿਪ ਵਾਲਾ ਇਹਨਾਂ ਦਾ ਮਾਨਸਿਕ ਤਵਾਜ਼ਨ ਨਹੀਂ ਕਿਹਾ ਜਾ ਸਕਦਾ ਜੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਨਿਰਮਲਾ ਸੀਤਾਰਮਨ ਦਾ ਬਿਆਨ ਆਇਆ ਵੀ ਪਾਕਿਸਤਾਨ ਦੇ ਬਾਲਾਕੋਟ ਵਿੱਚ ਨਹੀਂ ਕੀਤੀ ਗਈ ਕਾਰਵਾਈ, ਮਿਲਟਰੀ ਐਕਸ਼ਨ ਨੂੰ ਨਹੀਂ ਮੰਨਦੇ। ਦੇਖੋ ਇਹ ਪਤਾ ਕੀ ਗੱਲ ਕਹਿੰਦੇ ਅਸਲ ਦੇ ਵਿੱਚ ਨਾ ਜਦੋਂ ਤੋਂ ਆਹਲੂਵਾਲੀਆ ਸਾਹਿਬ ਨੇ ਟਿੱਪਣੀ ਕੀਤੀ ਹੈ ਕਿ ਜੀ ਇਹ ਜਿਹੜੀਆਂ ਮੌਤਾਂ ਦਾ ਅੰਕੜਾ ਇਹਦੇ ਤੇ ਕੋਈ ਗਿਰਾ ਨਹੀਂ ਹੋਣੀ ਚਾਹੀਦੀ, ਫਿਰ ਅਮਿਤ ਸ਼ਾਹ ਕਹਿੰਦਾ ਕਿ ਜੀ 250 ਬੰਦਾ ਮਰਿਆ ਤੇ ਲੋਕ ਕਹਿੰਦੇ ਕਿ ਚੱਲ 250 ਬੰਦਾ ਮਰਿਆ ਉੱਥੇ ਕੋਈ ਫਰਕ 6 ਉੱਡੇ ਹੋਣੇ ਆ, 250 ਬੰਦਾ ਮਰਿਆ ਤੂੰ 500 ਜ਼ਖਮੀ ਹੋਇਆ ਹੋਣਾ ਕਿ ਹਸਪਤਾਲਾਂ 'ਚ ਦਿਖਾ ਦਿਓ, ਕੋਈ ਪੁਸਤਰ ਕਰੋ ਨਾ। ਫਿਰ ਕੀ ਹੁੰਦਾ ਕਿ ਸਰਕਾਰ ਨੂੰ ਲੱਗਦਾ ਕਿ ਹੁਣ ਘਿਰ ਚੁੱਕੇ ਆ। ਹੁਣ ਇਹਨਾਂ ਨੇ ਆਧਾਰ ਵੇਖੋ ਬਣਾਇਆ, ਤੁਹਾਨੂੰ ਮੈਂ ਦੱਸਦਾ ਵਾਂ ਆਧਾਰ ਕਹਿੰਦੇ ਆ, ਨਿਰਮਲਾ ਸੀਤਾਰਮਨ ਕਹਿੰਦੇ ਆ ਕਿ ਇਹ ਬਾਲਾਕੋਟ ਦੇ ਅਸੀਂ ਹਵਾਈ ਹਮਲੇ ਨੂੰ ਫੌਜੀ ਕਾਰਵਾਈ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਆਮ ਨਾਗਰਿਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਜਦਕਿ ਮੀਡੀਆ ਰਿਪੋਰਟਾਂ ਇਹ ਗੱਲ ਕਹਿੰਦੀਆਂ ਨੇ ਕਿ ਉੱਥੇ 2-4 ਬੰਦੇ ਫੱਟੜ ਹੋਏ ਆ। ਹੁਣ ਇਹ ਕਹਿੰਦੇ ਕਿ ਜੀ ਅਸੀਂ ਪਹਿਲਾਂ ਤਾਂ ਪਾਕਿਸਤਾਨ ਤੋਂ ਬਦਲਾ ਲੈ ਲਿਆ, ਫਿਰ ਕਹਿੰਦੇ ਕਿ
ਹੁਣ ਰੱਖਿਆ ਮੰਤਰੀ ਜਿਹੜੇ ਖੁਦ ਫੌਜੀ ਕਾਰਵਾਈ ਤੋਂ ਇਨਕਾਰ ਕਰ ਰਹੇ ਆ। ਅਸਲ ਦੇ ਵਿੱਚ ਇਹ ਕਹਿੰਦੇ ਹੈ ਕਿ ਵਿਜੇ ਗੋਖਲੇ ਜਿਹੜੇ ਕਿ ਵਿਦੇਸ਼ ਸਕੱਤਰ ਆ, ਉਹਨਾਂ ਦੇ ਜਿਹੜਾ ਬਿਆਨ ਦਿੱਤਾ ਸੀ ਨਾ, ਉਹਨਾਂ ਦੇ ਬਿਆਨ ਨੂੰ ਕੋਟ ਕੀਤਾ। ਉਹ ਕਹਿੰਦੇ ਕਿ ਦੇਖੋ ਹਮਲੇ ਦੋ ਤਰ੍ਹਾਂ ਦੇ ਹੁੰਦੇ ਆ, ਜਿੱਥੇ ਕੈਜੂਅਲਟੀਜ਼ ਹੋਣ ਉਹਨਾਂ ਨੂੰ ਹਮਲੇ ਕਿਹਾ ਜਾ ਸਕਦਾ, ਪਰ ਜਿੱਥੇ ਆਮ ਨਾਗਰਿਕਾਂ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੂੰ ਫੌਜੀ ਕਾਰਵਾਈ ਨਹੀਂ ਕਿਹਾ ਜਾ ਸਕਦਾ। ਪਰ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਕਿ ਜਿਹੜੇ ਬਾਲਾਕੋਟ ਦੇ ਵਿੱਚ ਅਸੀਂ ਜੈਸ਼ੇ ਮੁਹੰਮਦ ਦੇ ਟ੍ਰੇਨਿੰਗ ਕੈਂਪ ਤੇ ਗੈਰ ਫੌਜੀ ਤੇ ਇਤਿਹਾਦੀ ਹਮਲੇ ਕੀਤੇ ਸੀਗੇ, ਵੱਡੀ ਗਿਣਤੀ ਦਹਿਸ਼ਤਗਰਦ ਟ੍ਰੇਨਰ ਤੇ ਸੀਨੀਅਰ ਕਮਾਂਡਰ ਮਾਰੇ ਗਏ ਆ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਉੱਥੇ ਜਿਹੜੀਆਂ ਮੀਡੀਆ ਰਿਪੋਰਟਾਂ ਜਿਵੇਂ ਰਾਈਟਰ ਵਗੈਰਾ ਨੇ, ਵਾਸ਼ਿੰਗਟਨ ਪੋਸਟ ਵਰਗੇ ਨੇ ਅਦਾਰੇ ਨੇ, BBC ਵਰਗੇ ਅਦਾਰੇ ਨੇ, ਇਹਨਾਂ ਨੇ ਉੱਥੇ ਜਾ ਕੇ ਰਿਪੋਰਟਿੰਗ ਕੀਤੀ ਹੈ। ਔਰ ਇਹਨਾਂ ਦੇ ਮੁਤਾਬਕ ਜਿਹੜਾ ਟਾਰਗੇਟ ਹੈ, ਜਿਹੜਾ ਜੈਸ਼ੇ ਮੁਹੰਮਦ ਜਿੱਥੋਂ ਸਾਰਾ ਕੁਛ ਹੁੰਦਾ ਸੀਗਾ, ਜਿੱਥੇ ਉਹ ਟ੍ਰੇਨਿੰਗ ਕੈਂਪ ਸੀਗੇ, ਉੱਥੋਂ ਬਹੁਤ ਕਿਲੋਮੀਟਰ ਯਾਨੀ ਕਿ 50-60 ਕਿਲੋਮੀਟਰ ਦੂਰ ਦੱਸਿਆ ਇਹਨਾਂ ਟਾਰਗੇਟ ਉੱਥੇ ਰਹਿ ਗਿਆ। ਖੈਰ ਅਸੀਂ ਇਹ ਨਹੀਂ ਕਹਿੰਦੇ ਕਿਉਂਕਿ ਹਨੇਰਾ ਸੀਗਾ, ਚਲੋ ਟਾਰਗੇਟ ਇਹਨਾਂ ਨੇ ਹਿੱਟ ਕੀਤਾ ਨਹੀਂ ਕੀਤਾ। ਪਰ ਇੱਕ ਪਾਸੇ ਨਿਰਮਲਾ ਸੀਤਾਰਮਨ ਦਾ ਇਹ ਬਿਆਨ ਕਿ ਇੱਥੇ ਆਮ ਨਾਗਰਿਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਫੌਜੀ ਕਾਰਵਾਈ, ਇਹਨਾਂ ਨੂੰ ਹਮਲੇ ਨਹੀਂ ਕਿਹਾ ਜਾ ਸਕਦਾ, ਫੌਜੀ ਕਾਰਵਾਈ ਨਹੀਂ ਸੀ, ਹਵਾਈ ਹਮਲੇ ਨਹੀਂ ਸੀਗੇ। ਦੂਜੇ ਪਾਸੇ ਇਹਨਾਂ ਦਾ ਟੁੱਕੜ ਬੋਚ ਮੀਡੀਆ ਜਿਹੜਾ ਕਿ ਇਹਨਾਂ ਦੇ ਟੁਕੜਿਆਂ ਤੇ ਪਲਦਾ ਵਾ, ਉਹ ਮੀਡੀਆ ਕਹਿੰਦਾ ਕਿ 350 ਅੱਤਵਾਦੀ ਮਾਰਿਆ ਗਿਆ। ਪਹਿਲਾਂ ਇਹੀ ਮੀਡੀਆ ਕਹਿੰਦਾ ਹੈ ਕਿ ਜੀ 350 ਕੁਆਂਟਲ RDX ਸੀਗੀ। ਇਹਨਾਂ ਨੂੰ ਕਿਵੇਂ ਪਤਾ ਲੱਗਿਆ? ਫਿਰ ਇਹਨਾਂ ਨੂੰ ਜੇ ਇਹਨਾਂ ਨੂੰ ਇਹ ਪਤਾ ਲੱਗ ਸਕਦਾ ਕਿ ਇੰਨੀ RDX ਸੀਗੀ, ਫਿਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਹਮਲਾ ਹੋਣ ਵਾਲਾ ਹੈ, ਘੱਟੋ ਘੱਟ ਰੋਕਿਆ ਹੀ ਜਾ ਸਕਦਾ ਸੀ। ਹੁਣ ਕਹਿੰਦੇ ਕਿ 350 ਤੋਂ ਅਮਿਤ ਸ਼ਾਹ 250 ਤੇ ਆ ਗਿਆ। ਤਾਂ ਕਹਿਣ ਤੋਂ ਭਾਵ ਹੈ ਕਿ ਸਰਕਾਰ ਲਗਾਤਾਰ ਆਪਣੇ ਆਪ ਨੂੰ ਡਿਫੈਂਡ ਤਾਂ ਕਰ ਹੀ ਰਹੀ ਹੈ ਕਿ ਕਿਸੇ ਤਰੀਕੇ ਨਾਲ ਲੋਕਾਂ ਦਾ ਧਿਆਨ ਡਾਇਵਰਟ ਕੀਤਾ ਜਾ ਸਕੇ, ਪਰ ਇਸ ਡਿਫੈਂਡਿੰਗ ਦੇ ਚੱਕਰ ਦੇ ਵਿੱਚ ਸਰਕਾਰ ਨੇ ਬੰਦਿਆਂ ਨੇ ਝੂਠ ਬੋਲ ਬੋਲ ਕੇ ਆਪਣੀ ਨੀਤੀ ਪਲੀਟ ਕੀਤੀ ਹੈ ਜੀ। ਇੱਕ ਹੋਰ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ, ਇਹ ਕਹਿੰਦੇ ਸੀ ਵੀ ਉੱਥੇ ਫੋਨ ਦਾ ਜਿਹੜੇ ਬੜੇ ਚੱਲਦੇ ਪਏ ਸੀਗੇ, ਬੜਾ ਕੁਛ ਜਿਹੜਾ ਦੱਸ ਰਹੇ ਆ। ਪਰ ਅਮਰੀਕਾ ਦੀ ਇੱਕ ਜਿਹੜੀ ਸੈਟੇਲਾਈਟ ਕੰਪਨੀ ਆ, ਉਹਨਾਂ ਨੇ ਹੁਣ ਤਸਵੀਰਾਂ ਜਾਰੀ ਕੀਤੀਆਂ ਜਿੱਥੇ ਕਹਿੰਦੇ ਆ ਵੀ ਹਮਲਾ ਇਹਨਾਂ ਨੇ ਕੀਤਾ, ਸਭ ਕੁਛ ਖਾਕ ਕਰ ਦਿੱਤਾ ਆ। ਉੱਥੇ ਬਿਲਡਿੰਗਾਂ ਉੱਦਾਂ ਦੀਆਂ ਉੱਦਾਂ ਹੀ ਖੜੀਆਂ। ਤੁਹਾਨੂੰ ਮੈਂ ਕਹੀ ਜਾਂਦਾ ਵੀ ਇਹਨਾਂ ਨੇ ਜਿਹੜੇ ਜਿੱਥੇ ਹਮਲਾ ਕਰਨ ਦੀ ਗੱਲ ਕਹਿ ਕਿ ਇੱਥੇ ਅਸੀਂ ਹਮਲਾ ਕੀਤਾ, ਇੱਥੇ 350 ਬੰਦਾ ਮਾਰਿਆ ਹੈ, ਉੱਥੋਂ ਬੰਬ ਵੀ 50 ਕਿਲੋਮੀਟਰ ਦੂਰ ਡਿੱਗਿਆ। ਇਹਨਾਂ ਦੇ ਜਿਹੜਾ ਇਹਨਾਂ ਨੇ ਟਾਰਗੇਟ ਹਿੱਟ ਕਰਨਾ ਸੀ, ਉੱਥੋਂ 60 ਕਿਲੋਮੀਟਰ ਦੀ ਵੈਸਟ ਇਹਨਾਂ ਦੇ ਬੰਬ ਡਿੱਗੇ ਹੈ। ਉੱਥੇ ਨਹੀਂ ਬੰਬ ਡਿੱਗੇ ਜਿੱਥੇ ਕਹਿੰਦਾ 350। ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ 'ਚ ਲੋਕੇਸ਼ਨ ਕੱਢ ਕੇ ਵੇਖ ਲਓ, ਰਾਤ ਨੂੰ ਇਸ ਵੇਲੇ 800,000 ਫੋਨ ਐਕਟਿਵ ਹੋਊਗਾ। ਕਿ 800,000 ਫੋਨ ਦਾ ਐਕਟਿਵ ਹੋਣ ਦਾ ਇਹ ਮਤਲਬ ਆ ਵੀ ਉੱਥੇ 1400 ਬੰਦਾ ਹੋਊਗਾ। ਹਰੇਕ ਘਰੇ 5-5 ਤਾਂ ਮੋਬਾਇਲ ਪਏ ਹੈ। ਤੇ ਜੇਕਰ ਕਿਸੇ ਇੱਕ ਘਰੇ ਮੰਨ ਲਓ ਉੱਥੇ 10 ਮੋਬਾਇਲ ਹੈ, ਇਹਦਾ ਮਤਲਬ ਇਹ ਕਹਿੰਦਾ 300 ਤੇ ਉੱਥੇ 30 ਟਿਕਾਣੇ ਹੋਣਗੇ। ਤੇ 30 ਟਿਕਾਣੇ ਇਹਨਾਂ ਦੀਆਂ ਰਿਪੋਰਟਾਂ ਕਹਿੰਦੀਆਂ ਕਿ ਜੈਸ਼ੇ ਮੁਹੰਮਦ ਦੇ ਉੱਥੇ 500 ਤੋਂ ਲੈ ਕੇ 1000 ਬੰਦਾ ਐਕਟਿਵ ਰਹਿੰਦਾ। ਸੋ ਇਹ ਨਹੀਂ ਮੋਬਾਇਲ ਫੋਨਾਂ ਦੀਆਂ ਲੋਕੇਸ਼ਨਾਂ ਨਾਲ ਨਹੀਂ, ਇਹ ਬੇਤੁਕੀਆਂ ਗੱਲਾਂ ਕਰ ਰਹੀ ਹੈ ਸਰਕਾਰ। ਇਹ ਧਿਆਨ ਡਾਇਵਰਟ ਕਰਨੀਆਂ। ਦੇਖੋ ਹਵਾਈ ਹਮਲੇ ਜਾਂ ਕੋਈ ਵੀ ਸਟ੍ਰਾਈਕ ਹੈ, ਕੋਈ ਵੀ ਏਅਰ ਸਟ੍ਰਾਈਕ ਹੈ, ਕੋਈ ਵੀ ਕਿਸੇ ਤਰ੍ਹਾਂ ਦੀ, ਉਹਦਾ ਆਧਾਰ ਕੀ ਹੈ ਕਿ ਮੌਤਾਂ ਜਾਂ ਉੱਥੇ ਉਸ ਤੋਂ ਬਾਅਦ ਹਾਲਾਤ ਕੀ ਨੇ, ਕਿੰਨੇ ਬੰਦੇ ਜ਼ਖਮੀ ਨੇ। 3-4 ਹੀ ਆਧਾਰ ਨੇ ਨਾ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂ ਜਿਹੜਾ ਹਵਾਈ ਹਮਲਾ ਸੀ ਉਹ ਠੀਕ ਹੋ ਗਿਆ। ਨਾ ਤਾਂ ਸਰਕਾਰ ਇਹ ਸਪਸ਼ਟ ਕਰ ਸਕੀ ਹੈ ਕਿ 350 ਮੌਤ ਹੋਈ ਹੈ। 350 ਮੌਤ ਹੋਈ ਤੇ ਜ਼ਖਮੀ ਵੀ ਹੋਏ ਹੋਣਗੇ, 300 ਜ਼ਖਮੀ ਹੋਏ ਹੋਣਗੇ। ਉਹਨਾਂ ਦਾ ਇਲਾਜ ਕਿੱਥੇ ਚੱਲ ਰਿਹਾ, ਕਿੱਥੇ ਉਹਨਾਂ ਨੂੰ ਲੈ ਕੇ ਜਾਇਆ ਗਿਆ। ਔਰ ਦੂਜੀ ਗੱਲ ਇਹ ਹੈ ਕਿ 350 ਮੋਬਾਈਲ ਫੋਨ, ਇਹ ਬਿਲਕੁਲ ਨਿਰਾਧਾਰ ਗੱਲਾਂ ਨੇ। ਸਰਕਾਰ ਨਾ ਤਾਂ ਮੌਤਾਂ ਨੂੰ ਸਥਾਪਿਤ ਕਰ ਸਕੀ ਹੈ, ਨਾ ਜ਼ਖਮੀਆਂ ਨੂੰ ਸਥਾਪਿਤ ਕਰ ਸਕੀ ਹੈ, ਨਾ ਟਿਕਾਣਿਆਂ ਨੂੰ ਸਥਾਪਿਤ ਕਰ ਸਕੀ ਹੈ, ਨਾ ਮੋਬਾਈਲ ਫੋਨਾਂ ਦੀ ਲੋਕੇਸ਼ਨ ਨੂੰ ਸਥਾਪਿਤ ਕਰ ਸਕੀ ਹੈ ਹਾਲੇ ਤੱਕ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਜਿਹੜੇ ਮੋਦੀ ਕੈਪਟਨ ਤੇ ਬਾਦਲ ਨੂੰ ਕਰੋ ਸਮਨ, ਆਮ ਆਦਮੀ ਪਾਰਟੀ ਦਾ ਬਿਆਨ ਆ। ਦੇਖੋ ਕਿਸਾਨ ਧਰਨੇ ਤੇ ਬੈਠੇ ਆ, ਤੀਜੇ ਦਿਨ ਵੀ ਕਿਸਾਨਾਂ ਨੇ ਟ੍ਰੇਨਾਂ ਰੋਕੀਆਂ। ਸਰਕਾਰ ਨੇ ਹਾਲੇ ਤੱਕ ਉਹਨਾਂ ਦੀ ਮੰਗਾਂ ਨਹੀਂ ਗੌਰ ਨਹੀਂ ਕੀਤੀ। ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਅਦਾਲਤ ਦੇ ਜ਼ਰੀਏ ਇਹ ਮੰਗਾਂ ਹੱਲ ਕਰਵਾ ਲਾਂਗੇ। ਸਰਕਾਰ ਦੇ ਇੱਕ ਦੋ ਅਧਿਕਾਰੀ ਵੀ ਮਿਲੇ ਆ, ਪਰ ਉਹ ਕਹਿੰਦੇ ਕਿ ਨਹੀਂ, ਸਾਡੀਆਂ ਮੰਗਾਂ ਨੂੰ ਲਾਗੂ ਕਰੋ। ਹੁਣ ਮੀਟਿੰਗ ਦਾ ਤਾਂ ਦੌਰ ਲੰਘ ਚੁੱਕਿਆ। ਹੁਣ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜਿਹੜੀ ਕਿਸਾਨਾਂ ਦੀ ਮੌਜੂਦਾ ਹਾਲਤ ਹੈ ਉਹਦੇ ਲਈ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹੈ। ਇਸ ਕਰਕੇ ਉਹਨਾਂ ਨੂੰ ਸਮਨ ਕਰਕੇ ਅਦਾਲਤ ਦੇ ਵਿੱਚ ਬੁਲਾਇਆ ਜਾਣਾ ਚਾਹੀਦਾ ਹੈ। ਨਾਲ ਹੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਨਾਲ ਜਿਹੜਾ ਝੂਠ ਬੋਲਿਆ PM ਨਰਿੰਦਰ ਮੋਦੀ ਨੇ, ਉਹਨੂੰ ਵੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ, ਇਹਨਾਂ ਨੂੰ ਸਮਨ ਕੀਤੇ ਜਾਣੇ ਚਾਹੀਦੇ। ਇਹਨਾਂ ਨੂੰ ਅਦਾਲਤ ਦੇ ਵਿੱਚ ਪੁੱਛਿਆ ਜਾਣਾ ਚਾਹੀਦਾ ਕਿ ਹਾਂ ਭਾਈ ਤੁਸੀਂ ਕੀ ਕੀਤਾ ਹੈ। ਕਿਉਂਕਿ
ਸਾਰੇ ਕਰਜ਼ੇ ਮਾਫ ਕਰਨ ਦੀ ਗੱਲ ਤੋਂ ਸਰਕਾਰਾਂ ਮੁੱਕ ਰਹੀਆਂ। ਸਵਾਮੀਨਾਥਨ ਕਮਿਸ਼ਨ ਜਿਹੜਾ ਕਿ ਚੋਣ ਮਨੋਰਥ ਪੱਤਰ ਦੇ ਵਿੱਚ ਸੀਗਾ ਬੀਜੇਪੀ ਦੇ ਤੇ ਮੋਦੀ ਦੇ, ਉਹਦੀਆਂ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਗੱਲ ਕੀਤੀ ਸੀ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਸੀ। 5 ਸਾਲ ਬੀਤ ਗਏ, ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਆਮ ਆਦਮੀ ਪਾਰਟੀ ਦਾ, ਇਹ ਕਹਿਣਾ ਹੈ। ਜੰਤਰ ਮੰਤਰ ਦੇ ਧਰਨੇ ਹੋਏ, ਪ੍ਰਦਰਸ਼ਨ ਕਰ ਲਏ, ਕਿਸਾਨਾਂ ਤੇ ਗੋਲੀ ਵੀ ਚੱਲੀ, ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਇਸੇ ਕਰਕੇ ਹੁਣ ਉਹ ਕਹਿੰਦੇ ਆ ਕਿ ਮੋਦੀ ਸਰਕਾਰ ਫਿਰ ਲੋਲੀਪੌਪ ਕਿਸਾਨਾਂ ਨੂੰ ਫੜਾਉਣ ਜਾ ਰਹੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਦੇ ਰਾਜ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਤੁਸੀਂ ਵਿਦਰਭ ਤੋਂ ਲੈ ਕੇ ਪੰਜਾਬ ਤੱਕ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਜੇਕਰ ਚੱਕੋਗੇ ਤਾਂ ਬੇਤਹਾਸ਼ਾ ਵਾਧਾ ਦਰਜ ਕੀਤਾ ਗਿਆ। ਮਹਾਰਾਸ਼ਟਰ ਨੂੰ ਵੀ ਪੰਜਾਬ ਕਰ ਚੁੱਕਿਆ। ਦੂਜੀ ਗੱਲ ਇਹ ਹੈ ਕਿ ਤਾਮਿਲਨਾਡੂ ਦੇ ਕਿਸਾਨ ਉੱਥੇ ਘੱਟੋ ਘੱਟ 50-60 ਦਿਨ ਬੈਠੇ ਰਹੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ, ਨਾ ਹੀ ਇਹਨਾਂ ਦੀ ਮੀਡੀਆ ਨੇ ਕੋਈ ਉਹਨਾਂ ਦੀ ਕਦੇ ਫੋਟੋ ਹੀ ਲਾਈ। ਤੀਜੀ ਗੱਲ ਇਹ ਹੈ ਕਿ ਮੰਦਸੌਰ ਦੇ ਵਿੱਚ ਬਹੁਤ ਤਕੜਾ ਅੰਦੋਲਨ ਹੋਇਆ ਸੀ, 6 ਕਿਸਾਨ ਮਾਰੇ ਗਏ ਸੀ, ਸਰਕਾਰ ਨੇ ਗੋਲੀ ਚਲਾਈ ਸੀ। ਉਦੋਂ ਸਰਕਾਰ ਉੱਥੇ ਵੀ ਮੱਧ ਪ੍ਰਦੇਸ਼ ਦੇ ਵਿੱਚ ਵੀ ਬੀਜੇਪੀ ਦੀ ਸੀਗੀ ਤੇ ਸੈਂਟਰ ਦੇ ਵਿੱਚ ਬੀਜੇਪੀ ਦੀ ਸੀਗੀ। ਚੌਥੀ ਗੱਲ, ਰਾਜਸਥਾਨ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਸੀ ਜਦੋਂ ਇੱਦਾਂ ਦੀ ਸਰਕਾਰ ਸੀ, ਬੀਜੇਪੀ ਦੀ ਸਰਕਾਰ, ਇਸ ਤੋਂ ਪਿਛਲੀ ਸਰਕਾਰ। ਉਸ ਵੇਲੇ ਵੀ ਕਿਸਾਨਾਂ ਨੇ ਆਪਣੇ ਆਪ ਨੂੰ ਖੱਡੇ ਖੋਦ ਕੇ ਤੇ ਉਹਨਾਂ ਦੇ ਵਿੱਚ ਨੱਪ ਲਿਆ ਸੀਗਾ। ਉਹ ਕਹਿੰਦੇ ਸੀ ਕਿ ਸਾਡੀਆਂ ਇੰਨੀਆਂ ਨੇ ਧੜਾਂ ਬਾਹਰ ਹੈ, ਇਹੀ ਸਾਡਾ ਹਾਲ ਕਰਜ਼ੇ ਦੇ ਵਿੱਚ ਹੈ ਕਿ ਸਾਡੇ ਸਿਰਫ ਹੁਣ ਅਸੀਂ ਸਾਹ ਲੈ ਸਕਦੇ ਹਾਂ, ਕਰਜ਼ਾ ਸਾਥੋਂ ਲਾਇਆ ਨਹੀਂ ਜਾ ਸਕਦਾ। ਸੰਕੇਤਕ ਮਤਲਬ ਇਸ ਤਰ੍ਹਾਂ ਦਾ ਉਹਨਾਂ ਨੇ ਕੀਤਾ ਸੀਗਾ। ਦੂਜੇ ਪਾਸੇ ਕੈਪਟਨ ਸਾਹਿਬ, ਤੁਹਾਨੂੰ ਪਤਾ ਹੀ ਹੈ ਕਪਤਾਨ ਸਾਹਿਬ ਦਾ ਕੰਮ ਕਰਨ ਦਾ ਤਰੀਕਾ। ਖੁਦ ਜਦੋਂ ਆਪੋਜੀਸ਼ਨ ਦੇ ਵਿੱਚ ਸੀਗੇ ਉਦੋਂ ਕਹਿੰਦੇ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ 80,000 ਕਰੋੜ ਰੁਪਏ ਕਰਜ਼ਾ ਹੈ। ਹੁਣ ਕਹਿੰਦੇ ਕਿ 4500 ਕਰੋੜ ਰੁਪਇਆ ਅਸੀਂ ਮਾਫ ਕਰਤਾ ਹੈ। ਕਿੱਥੇ 80,000 ਕਰੋੜ ਰੁਪਇਆ, ਕਿੱਥੇ 4500 ਕਰੋੜ ਰੁਪਇਆ, ਹਜੇ ਕਹਿੰਦੇ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਤਾ। ਮਤਲਬ ਕਿ ਸਰਕਾਰਾਂ ਦੀ ਪਰਫਾਰਮੈਂਸ ਤਾਂ ਸਾਨੂੰ ਪਤਾ ਹੀ ਹੈ, ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਕੀ ਆਮ ਆਦਮੀ ਪਾਰਟੀ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਈ ਹੈ? ਨੈਤਿਕ ਜ਼ਿੰਮੇਵਾਰੀ ਦਾ ਮਤਲਬ ਬਣਦਾ ਹੈ ਜਿਹੜੀ ਇਹਨਾਂ ਦੀ ਲੋਕਾਂ ਨੇ ਡਿਊਟੀ ਲਾਈ ਸੀ ਵਿਧਾਨ ਸਭਾ ਦੇ ਵਿੱਚ, ਕਿ ਇਹਨਾਂ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਉਹ ਕਾਰਗੁਜ਼ਾਰੀ ਦਿਖਾਈ ਹੈ ਜਿਹੜੀ ਕਿ ਦਿਖਾਉਣੀ ਚਾਹੀਦੀ ਸੀ। ਖਾਸ ਕਿਸਾਨੀ ਮਸਲਿਆਂ ਤੇ ਅਮਨ ਅਰੋੜਾ ਇਹਨਾਂ ਦਾ ਸਵਾਲ ਪਾ ਕੇ ਚਲਾ ਜਾਂਦਾ, ਜਦੋਂ ਤੋਂ ਜਵਾਬ ਮੰਗਣ ਦਾ ਵੇਲਾ ਆਉਂਦਾ ਉਹ ਹਾਜ਼ਰ ਹੀ ਨਹੀਂ ਹੁੰਦਾ ਵਿਧਾਨ ਸਭਾ ਦੇ ਵਿੱਚ। ਅੱਜ ਜਿਹੜਾ ਪਿਛਲਾ ਸੈਸ਼ਨ ਲੰਘਿਆ ਇਜਲਾਸ, ਬਜਟ ਇਜਲਾਸ ਜੀ, ਹੋਰ ਇਹ ਜਿਹੇ ਮੌਕੇ ਸੀਗੇ ਜਦੋਂ ਆਮ ਆਦਮੀ ਪਾਰਟੀ ਕੋਲੇ ਮੌਕਾ ਸੀਗਾ ਆਪਣੀ ਹਾਜ਼ਰੀ ਦਰਜ ਕਰਵਾਉਣ ਦਾ, ਪਰ ਪਾਰਟੀ ਇਸ ਚੀਜ਼ ਤੋਂ ਜ਼ਿੰਮੇਵਾਰੀ ਤੋਂ ਭੱਜੀ ਹੈ। ਹੁਣ ਬੇਸ਼ੱਕ ਸੰਮਣ ਕਰੀ ਜਾਣ, ਕੁਛ ਕਰੀ ਜਾਣ, ਪਰ ਇੱਕ ਸਿੰਗਲ ਟਵੀਟ ਨਹੀਂ ਕੀਤਾ ਅਰਵਿੰਦ ਕੇਜਰੀਵਾਲ ਨੇ ਜਦੋਂ ਤੋਂ ਪੰਜਾਬ ਤੋਂ ਹਾਰ ਕੇ ਗਿਆ ਉਹ ਬੰਦਾ ਜੀ। ਜੀ ਜੀ ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰਦੇ ਹਾਂ, ਕੈਪਟਨ ਨੇ ਮੋਦੀ ਸਰਕਾਰ ਤੋਂ ਮੰਗੀ ਆਪਰੇਸ਼ਨ ਬਲੂ ਸਟਾਰ ਵੇਲੇ ਗਾਇਬ ਹੋਈ ਇਤਿਹਾਸਕ ਸਮੱਗਰੀ। ਦੇਖੋ, ਇਹ ਕਹਿੰਦੇ ਕਿ ਕੈਪਟਨ ਸਾਹਿਬ ਕਹਿੰਦੇ ਆ ਕਿ ਅਸੀਂ ਚਿੱਠੀ ਲਿਖ ਦਿੱਤੀ ਹੈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਤੇ 1984 ਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਲਾਇਬ੍ਰੇਰੀ ਤੋਂ ਗਾਇਬ ਕੀਤੀ ਸੀ ਨਾ ਇਤਿਹਾਸਕ ਦਸਤਾਵੇਜ਼ ਸਮੱਗਰੀ, ਉਹ ਤੁਰੰਤ ਵਾਪਸ ਕੀਤੀ ਜਾਵੇ। ਤੇ ਉਹ ਕਹਿੰਦੇ ਕਿ ਜੀ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨਾ ਚਾਹੀਦਾ। ਨਾਲ ਹੀ ਉਹਨਾਂ ਨੇ ਕੋਟ ਕੀਤੀ ਇੱਕ ਗੱਲ ਯੂਕੇ ਤੋਂ, ਕਹਿੰਦੇ ਕਿ ਸਿੱਖ ਸੰਗਠਨ ਦੀ ਕੋਆਰਡੀਨੇਟ ਕਮੇਟੀ ਹੈ ਤੇ ਇਹਨਾਂ ਦੇ ਨੁਮਾਇੰਦਿਆਂ ਦੇ ਵਫਦ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ, ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਨੇ। ਕੁਝ ਯੂਕੇ ਦੇ ਵਿੱਚ ਸਿੱਖ ਭਾਈਚਾਰੇ ਦੇ ਜਿਹੜੇ ਸੰਬੰਧ ਨੇ ਭਾਰਤੀਆਂ ਦੇ ਨਾਲ ਜਾਂ ਹੋਰ ਉਹਨਾਂ ਦੇ ਮਸਲੇ ਆ, ਇਹਦੇ ਬਾਰੇ ਕਹਿੰਦੇ ਕਿ ਉਹਨਾਂ ਨੇ ਵਿਚਾਰ ਕੀਤਾ ਤੇ ਉਹਨਾਂ ਨੇ ਮੰਗ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਜਿਹੜੀ ਹਾਦਸਾ ਸਮੱਗਰੀ ਸੀਗੀ ਉਹ ਵਾਪਸ ਆਉਣੀ ਚਾਹੀਦੀ ਹੈ। ਤੇ ਬਹੁਤ ਸਾਰੀ ਸਮੱਗਰੀ ਸੀ, ਇਤਿਹਾਸਕ ਦਸਤਾਵੇਜ਼ ਸੀਗੇ ਜਿਹੜੇ ਕਿ ਉਦੋਂ ਆਰਮੀ ਨੇ ਖੋਲੇ ਸੀਗੇ ਤੇ ਇਹਦਾ ਹਾਲੇ ਤੱਕ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਦੇਖੋ, ਇਹ ਗੱਲ ਸੱਚ ਹੈ, ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਕਿ ਉਸ ਵੇਲੇ ਜੋ ਕੁਛ ਇਤਿਹਾਸਕ ਦਸਤਾਵੇਜ਼ਾਂ ਨਾਲ ਛੇੜਛਾੜ ਹੋਈ ਜਾਂ ਦਸਤਾਵੇਜ਼ਾਂ ਨੂੰ ਗਾਇਬ ਕਰ ਦਿੱਤਾ ਗਿਆ ਜਾਂ ਚੋਰੀ ਹੋ ਗਈ, ਜੋ ਮਰਜ਼ੀ ਕਹਿ, ਉਹਦਾ ਹਾਲੇ ਤੱਕ ਕੋਈ ਰਿਕਾਰਡ ਨਹੀਂ ਮਿਲਦਾ। ਪਰ ਇਹਦਾ ਰਿਕਾਰਡ ਹੋਣਾ ਚਾਹੀਦਾ ਸੀ, ਕਿਉਂਕਿ ਜਿਹੜਾ ਅਟੈਕ ਹੈ, ਜਿਹੜਾ ਆਪਰੇਸ਼ਨ ਬਲੂ ਸਟਾਰ ਆ, ਉਹ ਔਨ ਰਿਕਾਰਡ ਹੈ। ਔਰ ਔਨ ਰਿਕਾਰਡ ਜਦੋਂ ਵੀ ਕੋਈ ਆਪਰੇਸ਼ਨ ਹੁੰਦਾ ਤਾਂ ਉਹਦੇ ਦਰਮਿਆਨ ਕੀ ਕੁਛ ਮਿਲਿਆ, ਕੀ ਕੁਛ ਗਵਾਇਆ, ਕੀ ਕੁਛ ਹੈ, ਇਹਦਾ ਸਾਰਾ ਰਿਕਾਰਡ ਰੱਖਿਆ ਜਾਂਦਾ ਹੈ। ਤੇ ਮੇਰੇ ਖਿਆਲ ਦੇ ਨਾਲ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਸਪਸ਼ਟ ਕਰਨਾ ਚਾਹੀਦਾ ਕਿ ਕੀ ਕੁਛ ਹੈ, ਕੀ ਕੁਛ ਆਰਮੀ ਨੇ ਉਹਨਾਂ ਨੂੰ ਜਮ੍ਹਾਂ ਕਰਵਾਇਆ ਸੀ। ਦੂਜੇ ਪਾਸੇ ਕੁਝ ਜਿਹੜੇ ਲੋਕ ਨੇ ਉਹ ਜੋੜ ਰਹੇ ਕਿ ਇਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ, ਉਹ ਕੇਂਦਰ ਸਰਕਾਰ ਨੂੰ ਇੱਕ ਹੋਰ, ਕੇਂਦਰ ਨੇ ਬੀਜੇਪੀ ਨੂੰ ਇੱਕ ਮੌਕਾ ਦੇ ਰਹੇ ਕਿ ਤੁਸੀਂ ਜੇਕਰ ਨੇੜੇ ਹੋਣਾ ਚਾਹੁੰਦੇ ਹੋ ਤਾਂ ਸਿੱਖਾਂ ਦੇ ਨੇੜੇ ਹੋ ਸਕਦੇ ਆ। ਪਰ ਖੈਰ, ਸਿਆਸਤ ਜੋ ਵੀ ਹੋਵੇ, ਅਸੀਂ ਕਹਿੰਦੇ ਕਿ ਪਹਿਲਾਂ ਤਸਵੀਰ ਸਾਫ਼ ਹੋਵੇ, ਰਿਕਾਰਡ ਵਾਪਸ ਹੋਵੇ ਜੀ। ਜੀ ਜੀ ਬਿਲਕੁਲ। ਵੈਸੇ ਇਹਨਾਂ ਦੀ ਸਰਕਾਰ ਵੀ ਕੇਂਦਰ 'ਚ ਕਈ ਵਾਰੀ ਰਹਿ ਚੁੱਕੀ ਹੈ, ਉਦੋਂ ਪਤਾ ਨਹੀਂ ਕਿਉਂ ਚੁੱਪ ਰਹਿੰਦੇ ਆ, ਉਹਨਾਂ ਤੋਂ ਕਾਂਗਰਸ ਵਾਲਿਆਂ ਤੋਂ ਕਿਉਂ ਨਹੀਂ ਮੰਗਦੇ ਵੀ ਸਾਰਾ ਤਾਂ ਉਹਨਾਂ ਨੇ ਜਿਹੜਾ ਇਹ ਪੁੱਠਾ ਕੰਮ ਤਾਂ ਕੀਤਾ ਹੀ ਉਦੋਂ ਇਹਨਾਂ ਨੇ ਸੀਗਾ।
ਅਗਲੀ ਜਿਹੜੀ ਗੱਲ ਕਰਦੇ ਹਾਂ ਪ੍ਰਵੀਨ ਜੀ, ਮਨਤਾਰ ਸਿੰਘ ਬਰਾੜ ਨੂੰ ਗ੍ਰਿਫਤਾਰ ਕਰੇਗੀ ਸਿੱਟ। ਦੇਖੋ, ਮਨਤਾਰ ਸਿੰਘ ਬਰਾੜ ਤੋਂ 10 ਘੰਟੇ ਪੁੱਛ ਪੜਤਾਲ ਹੋਈ ਸੀਗੀ, ਸੈੱਟ ਨੇ ਕੀਤੀ ਸੀ। ਆਪਾਂ ਪਿਛਲੇ ਦਿਨੀ ਖਬਰ ਵੀ ਸਾਂਝੀ ਕੀਤੀ ਸੀਗੀ। ਉਸ ਦਿਨ ਬਹੁਤ ਗੱਲਾਂ ਸਾਫ਼ ਹੋਈਆਂ ਸੀਗੀਆਂ। ਉਦੋਂ ਲੱਗਦਾ ਸੀਗਾ ਕਿ ਮਨਤਾਰ ਸਿੰਘ ਬਰਾੜ ਆ ਜਿਹੜਾ ਇਸ ਸ਼ਿਕੰਜੇ ਦੇ ਵਿੱਚੋਂ ਨਿਕਲੂਗਾ। ਇਸ ਤੋਂ ਬਾਅਦ ਇਹ ਬੰਦੇ ਨੇ ਬਲੈਂਕਟ ਬੇਲ ਵੀ ਭਰੀ, ਜ਼ਮਾਨਤ ਅਰਜ਼ੀ ਵੀ ਲਈ, ਪਰ ਉਹ ਖਾਰਜ ਕਰਨੀ ਪਈ ਅਦਾਲਤ ਨੂੰ। ਉਹ ਖਾਰਜ ਹੋ ਚੁੱਕੀ ਹੈ। ਇਸ ਕਰਕੇ ਹੁਣ ਸੈੱਟ ਨੇ ਕਿਹਾ ਹੈ ਕਿ ਹੁਣ ਅਸੀਂ ਬਈ ਇਹ ਬੰਦੇ ਨੂੰ ਗ੍ਰਿਫਤਾਰ ਕਰਾਂਗੇ। ਅਦਾਲਤ ਤੋਂ ਆਗਿਆ ਮੰਗੀ ਹੈ। ਮਸਲਾ ਕੀ ਹੈ? ਮਨਤਾਰ ਸਿੰਘ ਬਰਾੜ ਅੜਿਆ ਕਿੱਥੇ ਹੈ? ਮਨਤਾਰ ਸਿੰਘ ਬਰਾੜ ਅੜ ਗਿਆ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਬਤੌਰ ਮੁਲਜ਼ਮ, ਕਿਉਂਕਿ ਇੱਥੇ FIR ਨੰਬਰ ਸੀ 129 ਤੇ ਇਹਦੇ ਚ SIT ਨੇ ਇਹਨੂੰ ਕਰ ਲਿਆ ਨਾਮਜ਼ਦ। 129/2018 ਦੇ ਵਿੱਚ ਜਿਹੜਾ ਇਹਨੂੰ ਨਾਮਜ਼ਦ ਕੀਤਾ ਗਿਆ FIR ਨੰਬਰ ਦੇ ਵਿੱਚ। ਤੇ ਹੁਣ ਅਦਾਲਤ ਨੇ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਗ੍ਰਿਫਤਾਰੀ ਕਦੋਂ ਵੀ ਹੋ ਸਕਦੀ ਹੈ, ਪਰ ਮਨਤਾਰ ਸਿੰਘ ਬਰਾੜ ਇਹ ਗੱਲ ਕਹਿੰਦਾ ਸੀ ਉਹਦੇ ਵਕੀਲ ਕਿ ਸਾਡੇ ਵਿਰੁੱਧ ਕੋਈ ਸਬੂਤ ਨਹੀਂ ਹੈ, ਪਰ SIT ਨੇ ਬੰਦ ਲਿਫਾਫੇ ਦੇ ਵਿੱਚ ਸਬੂਤ ਦਿੱਤੇ। ਇਹਨਾਂ ਸਬੂਤਾਂ ਦੇ ਆਧਾਰ ਤੇ ਦੱਸਿਆ ਗਿਆ ਕਿ ਮਨਤਾਰ ਸਿੰਘ ਬਰਾੜ ਨੂੰ ਇਸ ਕਰਕੇ ਨਾਮਜ਼ਦ ਕੀਤਾ ਗਿਆ। ਹੁਣ ਮਨਤਾਰ ਸਿੰਘ ਬਰਾੜ ਦੀਆਂ ਮੁਸ਼ਕਿਲਾਂ ਖਾਸੀਆਂ ਵੱਧ ਗਈਆਂ। ਇਹ ਇੱਕ ਦਿਨ ਪਹਿਲਾਂ ਵੀ ਸ਼ਾਇਦ ਮੈਂ ਉਸ ਦਿਨ ਔਨ 에ਅਰ ਨਹੀਂ ਸੀ ਆਇਆ, ਜਿਸ ਦਿਨ ਜਿਹੜਾ SDM ਹੈ ਮੌਕੇ ਦਾ, ਉਹਨੇ ਸਰਕਾਰੀ ਗਵਾਹ ਬਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਉਹਦੇ ਬਿਆਨ ਮੈਜਿਸਟਰੇਟ ਸਾਹਮਣੇ ਦਰਜ ਕੀਤੇ ਗਏ। ਫਿਰ ਜਿਹੜੇ ਵਕੀਲ ਦੀ ਜਸਤੀ ਤੇ ਗੋਲੀਆਂ ਵੱਜੀਆਂ ਸੀ ਰਾਈਫਲ ਦੇ ਨਾਲ, ਉਹ ਵੀ ਸਰਕਾਰੀ ਗਵਾਹ ਬਣ ਗਿਆ ਸੀ। ਤਾਂ ਉਦੋਂ ਹੀ ਤਸਵੀਰ ਸਾਫ਼ ਹੋ ਗਈ ਸੀ ਕਿ ਇਹ ਜਿਹੜੇ ਦੋ ਬੰਦੇ ਸੈੱਟ ਵਾਲੇ ਪਾਸੇ ਗਵਾਹ ਬਣੇ ਹੈ, ਇਹ ਮਨਤਾਰ ਸਿੰਘ ਬਰਾੜ ਔਰ ਅਕਾਲੀ ਦਲ ਸਮੇਤ ਸਿੰਘ ਸੈਣੀ ਨੂੰ ਕੋਈ ਨਾ ਕੋਈ ਪੁਆੜਾ ਜ਼ਰੂਰ ਖੜਾ ਕਰਨਗੇ। ਸੋ ਸਾਨੂੰ ਇਹ ਨਹੀਂ ਚਾਹੀਦਾ ਕਿ ਗ੍ਰਿਫਤਾਰੀ ਹੋ ਗਈ ਫਲਾਂ ਬੰਦੇ ਨੂੰ, ਗ੍ਰਿਫਤਾਰੀ ਹੋ ਗਈ ਫਲਾਂ। ਸਾਨੂੰ ਇਹ ਚਾਹੀਦਾ ਹੈ ਕਿ ਸੈੱਟ ਜਾਂ ਕਾਨੂੰਨ ਕਿਸ ਦਿਨ ਕਹੇਗਾ ਕਿ ਇਹ ਕਾਂਡ ਫਲਾਣੇ ਬੰਦੇ ਨੇ ਕਰਵਾਇਆ ਸੀ, ਫਲਾਣਾ ਦੋਸ਼ੀ ਹੈ। ਸਾਨੂੰ ਕਾਨੂੰਨੀ ਤੌਰ ਤੇ ਜਿਹੜੇ ਨਾਮ ਆ ਉਹ ਅਨਾਊਂਸ ਹੋਣੇ ਮਿਲਣੇ ਆ। ਅਸੀਂ ਉਸ ਦਿਨ ਕਹਾਂਗੇ ਕਿ ਪੂਰਨ ਇਨਸਾਫ ਹੈ। ਜੀ 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 ਅਗਲੀ ਖਬਰ ਤੇ ਨਜ਼ਰ ਮਾਰਦੇ ਹਾਂ। ਕਹਿੰਦੇ ਪੰਜਾਬ ਪੁਲਿਸ ਸਭ ਤੋਂ ਜ਼ਾਲਮ। ਇਹ ਮੈਂ ਨਹੀਂ, ਇੱਕ ਰਿਪੋਰਟ ਦਾ ਦਾਵਾ। ਦੇਖੋ, ਜੇਕਰ ਤੁਸੀਂ 80 ਦੇ ਦਹਾਕੇ ਤੇ 90 ਦੇ ਦਹਾਕੇ ਦੇ ਜਿਹੜੇ ਪਰਿਵਾਰ ਹੈ ਜਿਨ੍ਹਾਂ ਦੇ ਬੱਚੇ ਕਮਾਦਾਂ ਦੇ ਵਿੱਚੋਂ ਚੜ੍ਹੀਆਂ ਦੇ ਵਿੱਚ ਚੁੱਕ ਕੇ ਮਾਰੇ ਗਏ, ਜੇਕਰ ਤੁਸੀਂ ਉਹਨਾਂ ਦੀ ਗੱਲ ਉਹਨਾਂ ਤੋਂ ਜਾ ਕੇ ਪੁੱਛੋਗੇ ਤਾਂ ਉਹ ਕਹਿਣਗੇ ਗੱਲ ਇੱਕ ਠੋਕ ਕੇ ਕਹਿਣਗੇ, ਕਿਉਂਕਿ ਉਹਨਾਂ ਨੂੰ ਡਰ ਨਹੀਂ, ਉਹਨਾਂ ਨੇ ਆਪਣੇ ਗਵਾ ਦਿੱਤੇ ਆ। ਪਰ ਹੁਣ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਸਭ ਤੋਂ ਜ਼ਾਲਮ ਹੈ ਔਰ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਘਾਣ ਪੁਲਿਸ ਵੱਲੋਂ ਕੀਤਾ ਜਾਂਦਾ ਹੈ। ਇਹ ਕਿਸੇ ਹੋਰ ਦੀ ਰਿਪੋਰਟ ਨਹੀਂ ਹੈ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਹੈ, ਜਿਹਦੇ ਵਿੱਚ ਤੱਥ ਉਜਾਗਰ ਕੀਤੇ ਗਏ ਹੈ। ਤੇ ਇਹ ਰਿਪੋਰਟ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਉਹਦੇ ਵਿੱਚ ਪੇਸ਼ ਵੀ ਕੀਤੀ ਗਈ ਸੀ। ਇਹਦੇ ਵਿੱਚ ਕਿਹਾ ਗਿਆ ਹੈ ਕਿ 19ਵੀਂ ਸਾਲਾਨਾ ਰਿਪੋਰਟ ਦੇ ਮੁਤਾਬਕ ਕਮਿਸ਼ਨ ਨੂੰ 2016-17 ਦੇ ਦੌਰਾਨ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ 10,820 ਸ਼ਿਕਾਇਤਾਂ ਮਿਲੀਆਂ। 2016-17 ਦੇ ਦੌਰਾਨ ਇਹਨਾਂ ਦੇ ਵਿੱਚੋਂ 55% ਸ਼ਿਕਾਇਤਾਂ ਹਿਰਾਸਤੀ ਮੌਤਾਂ, ਤਸ਼ੱਦਦ, ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਝੂਠੇ ਕੇਸਾਂ ਦੇ ਵਿੱਚ ਫਸਾਉਣ ਤੇ ਸੰਗੀਨ ਮਾਮਲੇ ਸ਼ਾਮਲ ਹੈ। ਵਧੀਕੀਆਂ ਦੇ ਨਾਲ ਸੰਬੰਧਿਤ 52% ਸ਼ਿਕਾਇਤਾਂ ਯਾਨੀ ਕਿ 5,647 ਇਕੱਲੀਆਂ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਹੈ। ਤੇ ਕਮਿਸ਼ਨ ਨੂੰ 28% ਸ਼ਿਕਾਇਤਾਂ ਮਿਲੀਆਂ ਕਿ ਪੁਲਿਸ ਨੂੰ ਅਸੀਂ ਪਹੁੰਚ ਕੀਤੀ ਪਰ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਫਿਰ ਧੱਕੇਸ਼ਾਹੀ ਦੀਆਂ, ਪੁਲਿਸ ਦੀ ਧੱਕੇਸ਼ਾਹੀ ਦੀਆਂ ਕਿ ਪੁਲਿਸ ਨੇ ਫਲਾਂ ਥਾਂ ਤੋਂ ਬੰਦਾ ਫੜ ਲਿਆ, ਉਹ ਇੱਥੇ ਪਰਚਾ ਪਾਤਾ, ਇਹਦੀਆਂ ਮਿਲੀਆਂ ਇਹੋ ਜਿਹੀਆਂ ਮਿਲੀਆਂ 1,282 ਸ਼ਿਕਾਇਤਾਂ। ਪੁਲਿਸ ਵੱਲੋਂ ਝੂਠੇ ਕੇਸਾਂ ਦੇ ਵਿੱਚ ਆਉਣ ਬਾਰੇ ਵੀ ਮਿਲੀਆਂ 800 ਦੇ ਕਰੀਬ ਸ਼ਿਕਾਇਤਾਂ। ਜੇਲ੍ਹ ਅਧਿਕਾਰੀਆਂ ਦੇ ਖਿਲਾਫ ਨਿਆਇਕ ਹਿਰਾਸਤ ਦੇ ਦੌਰਾਨ ਮੌਤਾਂ ਬਾਰੇ ਮਿਲੀਆਂ 226 ਸ਼ਿਕਾਇਤਾਂ। ਸੋ ਜ਼ਿਲ੍ਹੇਵਾਰ ਜੇਕਰ ਅਸੀਂ ਲੇਖਾ ਜੋਖਾ ਕਰੀਏ ਤਾਂ ਰਿਪੋਰਟ ਕਾਫੀ ਲੰਬੀ ਹੈ। ਪਰ ਇੱਥੇ ਇੱਕ ਗੱਲ ਹੋਰ ਹੈ, ਕਮਿਸ਼ਨ ਦੀ ਇਸ ਰਿਪੋਰਟ ਨੇ ਸੁਝਾਅ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਕਹਿੰਦੇ ਵੀ ਜਦੋਂ ਵੀ ਕੋਈ ਮਨੁੱਖੀ ਅਧਿਕਾਰ ਦੇ ਮਾਮਲੇ ਸੰਬੰਧੀ ਦੋਸ਼ੀ ਪੁਲਿਸ ਅਫਸਰਾਂ ਜਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਜਾਂ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਮਾਤਹਿਤ ਅਫਸਰਾਂ ਨੂੰ ਬਚਾਉਣ ਦੇ ਲਈ ਹਰ ਵਾਹ ਲਾ ਦਿੰਦੇ ਆ। ਹੁਣ ਤੁਸੀਂ ਗੁਰਸੇਵਕ ਸਾਹਿਬ ਨੇ ਤੁਹਾਨੂੰ ਦੱਸਿਆ ਹੋਣਾ, ਤੁਸੀਂ ਜ਼ਿਕਰ ਕੀਤਾ ਹੋਣਾ ਇੱਕ ਮਸਲੇ ਦਾ, ਉਹ ਇਹ ਸੀਗਾ ਕਿ ਜਦੋਂ ਇੰਦਰਜੀਤ ਨੇ ਵੱਡੇ ਵੱਡੇ ਖੁਲਾਸੇ ਕੀਤੇ ਸੀਗੇ ਕਿ ਫਲਾਣੇ ਅਫਸਰ ਜਿਹੜੇ ਆ ਉਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਲੱਗੇ ਆ, ਬਕਾਇਦਾ ਉਹਨੇ ਨਾਂ ਲਏ ਸੀਗੇ। ਉਸ ਤੋਂ ਬਾਅਦ ਰਾਜਜੀਤ ਹੁੰਦਲ ਤੇ ਹਰਪ੍ਰੀਤ ਸਿੱਧੂ ਦੇ ਦਰਮਿਆਨ ਰੇੜਕਾ ਵੱਧ ਜਾਂਦਾ ਹੈ। ਉਹ ਚੀਜ਼ਾਂ ਕੀ ਨੇ? ਉਹ ਚੀਜ਼ਾਂ ਇਹੀ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਦੋਸ਼ੀ ਮੁਲਾਜ਼ਮ ਹੁੰਦੇ ਆ, ਪੁਲਿਸ ਮੁਲਾਜ਼ਮ, ਉਹਨਾਂ ਨੂੰ ਸ਼ਹਿਦ ਕੀਤਾ ਜਾਂਦਾ, ਉਹਨਾਂ ਦੀਆਂ ਕਾਰਵਾਈਆਂ ਤੇ ਪਰਦਾ ਪਾਇਆ ਜਾਂਦਾ ਹੈ। ਇੱਥੇ ਹੁਣ ਵੀ ਜਦੋਂ ਤੁਸੀਂ ਦੇਖਿਆ ਹੋਣਾ ਉਮਰਾ ਨੰਗਲ ਨੂੰ
ਜਿਹੜੀਆਂ ਸਹੂਲਤਾਂ ਮਿਲੀਆਂ, ਬਾਡੀਗਾਰਡ ਮਿਲੇ, ਇਹ ਸਾਰੇ ਮਾਮਲੇ ਇਹੀ ਤਾਂ ਹੈ। ਸੋ ਇੱਥੋਂ ਪਤਾ ਲੱਗਦਾ ਕਿ ਬੇਸ਼ੱਕ ਸਾਡੇ ਵਰਗੇ ਲੋਕਾਂ ਤੇ ਲੋਕ ਯਕੀਨ ਨਹੀਂ ਕਰਦੇ, ਪਰ ਰਿਪੋਰਟਾਂ ਜ਼ਰੂਰ ਕਈਆਂ ਚੀਜ਼ਾਂ ਨੂੰ ਬੇਨਕਾਬ ਕਰ ਜਾਂਦੀਆਂ। ਜੀ 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 ਅਗਲੀ ਗੱਲ ਕਰਦੇ ਹਾਂ। ਕਹਿੰਦੇ ਕੈਪਟਨ ਸਰਕਾਰ ਕੋਲੋਂ ਮੁੱਕੇ ਪੈਸੇ, ਸਕੂਲਾਂ ਦੇ ਬਿਜਲੀ ਬਿੱਲਾਂ ਦਾ ਬੋਝ ਪੰਚਾਇਤਾਂ ਦੇ ਸਿਰ ਮੜਿਆ। ਉੱਦਾਂ ਹੋਰ ਕੰਮਾਂ ਕੋਈ ਇਹਨਾਂ ਕੋਲ ਬੜੇ ਪੈਸੇ ਹੁੰਦੇ ਆ। ਦੇਖੋ, ਕੈਪਟਨ ਸਰਕਾਰ ਆ ਨਾ ਜਿਹੜੀ, ਕੈਪਟਨ ਸਰਕਾਰ ਨੇ ਜੇਕਰ ਭੱਠਲ ਦਾ ਕੋਠੀ ਦਾ ਕਿਰਾਇਆ ਮਾਫ਼ ਕਰਨਾ ਹੋਵੇ ਨਾ, ਇਹਨਾਂ ਕੋਲ 84-85 ਲੱਖ ਰੁਪਈਆ ਆ ਜਾਂਦਾ। ਜੇਕਰ ਇਹਨਾਂ ਨੇ ਕੋਈ ਪਾਕਿਸਤਾਨ ਦੀ ਕੋਈ ਮਹਿਮਾਨ ਠਹਿਰਾਉਣੀ ਹੋਵੇ ਆਪਣੇ ਸਰਕਾਰੀ ਖਰਚੇ ਤੇ, ਸਰਕਾਰੀ ਇਮਾਰਤ ਤੇ, ਇਹਨਾਂ ਕੋਲ ਪੈਸਾ ਬਹੁਤ ਹੈ। ਇਸ ਚੀਜ਼ਾਂ ਲਈ ਪੈਸਾ ਬੜਾ ਹੈ। ਪਰ ਜੇਕਰ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਕੋਲ ਪੈਸਾ ਨਹੀਂ ਹੈ। ਇਕੱਲਾ ਬਿੱਲਾਂ ਭਰਨ ਦੀ ਗੱਲ ਨਹੀਂ, ਕੈਪਟਨ ਸਰਕਾਰ ਨੇ 12 ਲੱਖ ਤੋਂ ਵੱਧ ਸਕੂਲੀ ਬੱਚਿਆਂ ਨੂੰ ਵਰਦੀਆਂ ਨਹੀਂ ਦਿੱਤੀਆਂ। ਸਿਆਲ ਵਿਚਾਰੇ ਗਰੀਬਾਂ ਦੇ ਬੱਚਿਆਂ ਨੇ ਉਵੇਂ ਲੰਘਾਏ ਆ। ਹੁਣ ਉਹ ਕਹਿੰਦੇ ਕਿ ਪੰਚਾਇਤਾਂ ਭਰਨ ਸਕੂਲਾਂ ਦੇ ਬਿੱਲ, ਜ਼ਿਮਾ ਪੰਚਾਇਤਾਂ ਦਾ ਲਾ ਦਿੱਤਾ। ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਹੈ। ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੱਸਦੇ ਕਿ ਸਿੱਖਿਆ ਵਿਭਾਗ ਨੇ ਜਿਹੜੇ ਨਿਰਦੇਸ਼ ਜਾਰੀ ਕੀਤੇ ਆ, ਉਹ ਇਹ ਕਹਿੰਦੇ ਕਿ ਸਕੂਲਾਂ ਦੇ ਬਿਜਲੀ ਕਨੈਕਸ਼ਨ ਪੰਚਾਇਤਾਂ ਦੇ ਨਾਮ ਤੇ ਹੋਣਗੇ। ਪਿਛਲੇ ਬਕਾਏ ਤੇ ਮੌਜੂਦਾ ਬਿੱਲਾਂ ਦਾ ਭੁਗਤਾਨ ਪੰਚਾਇਤਾਂ ਹੀ ਕਰਨਗੀਆਂ। ਉਹ ਕਹਿੰਦੇ ਕਿ ਅਜਿਹਾ ਸਰਕਾਰ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਬਿਜਲੀ ਬਿੱਲਾਂ ਨੂੰ ਨਾ ਭਰਨ ਵਾਲੇ ਸਕੂਲਾਂ ਦੇ ਕੱਟੇ ਕਨੈਕਸ਼ਨਾਂ ਦੇ ਸੰਕਟ ਨੂੰ ਹੋਰ ਡੂੰਘਾ ਕਰ ਰਹੀ ਹੈ, ਕਿਉਂਕਿ ਬਹੁਤਿਆਂ ਦੇ ਕਨੈਕਸ਼ਨ ਕਰ ਦਿੱਤੇ ਗਏ। ਹੁਣ ਦੇਖੋ, ਰਾਜ ਦੀ ਜਿਹੜੀਆਂ ਪੰਚਾਇਤਾਂ ਆਪ ਹੀ ਡਿਫਾਲਟਰ ਹੈ। ਜਿਹੜੀਆਂ ਪੰਚਾਇਤਾਂ ਆਪਦੀਆਂ ਰੁਕੀਆਂ ਸੜਕਾਂ ਨਹੀਂ ਬਣਵਾ ਸਕਦੀਆਂ, ਧਰਮਸ਼ਾਲਾ ਨਹੀਂ ਕੰਪਲੀਟ ਕਰਵਾ ਸਕਦੀਆਂ, ਸਕੂਲਾਂ ਦੀ ਮੁਰੰਮਤ ਨਹੀਂ ਕਰਵਾ ਸਕਦੀਆਂ, ਫਿਰਨੀਆਂ ਨਹੀਂ ਬਣਵਾ ਸਕਦੀਆਂ, ਤੁਹਾਨੂੰ ਲੱਗਦਾ ਕਿ ਉਹ ਬਿੱਲ ਭਰ ਦੇਣਗੀਆਂ? ਔਰ ਦੂਜੀ ਗੱਲ ਹੈ ਕਿ ਇਹ ਜਨਤਕ ਸਾਡੀ ਸਿੱਖਿਆ ਪ੍ਰਣਾਲੀ ਹੈ ਨਾ ਜਿਹੜੀ, ਉਹਨੂੰ ਹੋਰ ਖੁੱਡੇ ਲੈਣ ਲਾਉਣ ਦੇ ਲਈ ਇੱਕ ਕਵਾਇਦ ਕਹੀ ਜਾ ਸਕਦੀ ਹੈ। ਸਰਕਾਰ ਨੂੰ ਇਸ ਚੀਜ਼ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਦੇਖੋ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਹੀ ਚਲਾ ਸਕਦੀ ਹੈ, ਉਹ ਪੰਚਾਇਤਾਂ ਦੇ ਵੱਸ ਦੀ ਗੱਲ ਨਹੀਂ। ਕੁਝ ਚੀਜ਼ਾਂ ਪੰਚਾਇਤਾਂ ਹੀ ਕੰਮ ਕਰ ਸਕਦੀਆਂ। ਸਰਕਾਰ ਨੇ ਪਹਿਲਾਂ ਵਾਟਰ ਵਰਕਸ ਜਿਹੜੇ ਹੈ ਉਹ ਪੰਚਾਇਤਾਂ ਨੂੰ ਦੇ ਦਿੱਤੇ। ਉੱਥੇ ਵੀ ਤੁਸੀਂ ਦੇਖੋ ਕਿੰਨਾ ਹੱਲਾ ਗੁੱਲਾ ਹੋਇਆ, ਕਿੰਨੀ ਥਾਈਂ ਨਕਾਮੀਆਂ ਸਾਹਮਣੇ ਆਈਆਂ, ਕੁੰਡੀਆਂ ਲੱਗੀਆਂ, ਅਧਿਕਾਰੀ ਭੱਜੇ, ਬਿਜਲੀ ਦੇ ਬਿੱਲ ਪੈਂਡਿੰਗ ਪਏ ਹੈ। ਸੋ ਇਹ ਚੀਜ਼ਾਂ ਨਹੀਂ, ਪਾਵਰਕਾਮ ਨੇ ਆਪਣਾ ਕੰਮ ਫਿਰ ਆਪਦੇ ਤਰੀਕੇ ਨਾਲ ਕਰਨਾ। ਜੇ ਕੋਈ ਡਿਫਾਲਟਰ ਹੋਇਆ, ਉਹਨਾਂ ਨੇ ਕਨੈਕਸ਼ਨ ਕੱਟ ਦੇਣਾ। ਤੇ ਜੇ ਗਰਮੀਆਂ ਸਿਆਲਾਂ 'ਚ ਤਾਂ ਜਵਾਕਾਂ ਨੂੰ ਕੋਟੀਆਂ ਨਹੀਂ ਮਿਲੀਆਂ, ਪਰ ਜੇਕਰ ਤੁਸੀਂ ਸੋਚੋ ਕਿ ਜੇਕਰ ਗਰਮੀਆਂ ਦੇ ਵਿੱਚ ਇਹਨਾਂ ਜਵਾਕਾਂ ਨੂੰ ਪੱਖੇ ਨਾ ਮਿਲੇ ਤਾਂ ਕੀ ਹਾਲਤ ਹੋਊਗੀ ਇਹਨਾਂ ਦੀ। ਜੀ 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 ਅਗਲੀ ਜਿਹੜੀ ਇਹ ਗੱਲ ਕਰਦੇ ਮਜੀਠੀਆ ਹੋਣਾ ਦਾ ਬਿਆਨ ਆ, ਕਹਿੰਦੇ ਸਿੱਧੂ ਨੂੰ ਬੰਨੋ ਜੀਪ ਦੇ ਮੋਹਰੇ। ਦੇਖੋ, ਮਜੀਠੀਆ ਜਮਲੋੜ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਹੈ ਤੇ ਰੈਲੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਜੇਕਰ ਤੁਹਾਨੂੰ ਯਕੀਨ ਨਹੀਂ ਨਾ ਆਉਂਦਾ, ਮਜੀਠੀਆ ਨੇ ਇਹ ਗੱਲ ਕਹੀ ਹੈ ਵੀ ਜੇਕਰ ਸਿੱਧੂ ਨੂੰ ਯਕੀਨ ਨਹੀਂ ਆਉਂਦਾ ਕਿ ਉੱਥੇ ਕਾਰਵਾਈ ਕੀਤੀ ਹੈ ਜਾਂ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਉਹ ਕਹਿੰਦੇ ਕਿ ਅਗਲੀ ਵਾਰ ਤੋਂ ਇਹਨੂੰ ਜੀਪ ਦੇ ਨਾਲ ਬੰਨ੍ਹ ਲਿਓ ਤੇ ਇਹ ਨਾ ਆਖਣ ਵੀ ਫੌਜੀ ਜਿਹੜਾ ਦਰਖਤਾਂ ਦੇ ਬੰਬ ਸੁੱਟਾਏ ਆ। ਅਸਲ ਦੇ ਵਿੱਚ ਉਹਨਾਂ ਦਾ ਮੰਤਵ ਇਹ ਨਹੀਂ ਸੀਗਾ, ਸਿੱਧੂ ਸਾਹਿਬ ਦਾ ਬਿਆਨ ਇਹ ਸੀਗਾ ਕਿ ਜੰਗ ਜਿਹੜੀ ਹੈ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈ। ਆਪਾਂ ਸਾਰੇ ਜਾਣਦੇ ਕਿ ਉਹਨਾਂ ਨੇ ਬਿਆਨ ਕਿਸ ਸੰਦਰਭ ਦੇ ਵਿੱਚ ਦਿੱਤਾ ਸੀਗਾ। ਮਜੀਠੀਆ ਸਾਹਿਬ ਤਾਂ ਖੁਦ ਉਹਦੇ ਤੇ ਸਿਆਸਤ ਕਰ ਰਹੇ ਆ, ਸਾਰਿਆਂ ਨੇ ਕੀਤੀ, ਇਕੱਲੇ ਮਜੀਠੀਆ ਨੇ ਨਹੀਂ ਕੀਤੀ। ਪਰ ਮੈਂ ਇਹਨਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਤੁਸੀਂ ਸਿੱਧੂ ਨੂੰ ਤਾਂ ਕਹਿਤਾ ਕਿ ਅਗਲੀ ਵਾਰੀ ਤੁਸੀਂ ਬੰਬ ਸਿੱਟਣ ਨਾਲ ਚਲੇ ਜਾਇਓ, ਤੁਸੀਂ ਫੌਜ ਦੀ ਬੇਇੱਜ਼ਤੀ ਕੀਤੀ ਹੈ, ਤੁਸੀਂ ਐਲੀਗੇਸ਼ਨ ਤਾਂ ਲਾ ਕੇ, ਪਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਇੱਕ ਧਰਨਾ BSF ਦੇ ਵਿਰੋਧ ਦਿੱਤਾ ਸੀਗਾ ਵੱਡੇ ਦੇਸ਼ ਭਗਤਾਂ ਨੇ। ਕਿ ਤੁਹਾਨੂੰ ਯਾਦ ਹੈ ਕਿ ਉਹ ਭੁੱਲ ਗਏ ਜਦੋਂ ਨਸ਼ਿਆਂ ਦਾ ਪੂਰਾ ਅਕਾਲੀ ਸਰਕਾਰ ਕਹਿ ਚੁੱਕੀ ਸੀ, ਤਾਂ ਉਦੋਂ ਇੱਕ ਧਰਨਾ ਇਹਨਾਂ ਨੇ BSF ਦੇ ਵਿਰੋਧ ਦਿੱਤਾ ਸੀਗਾ ਕਿ BSF ਕਰਕੇ ਨਸ਼ੇ ਆਉਂਦੇ ਆ ਇੱਧਰ, ਇਹਨਾਂ ਨੂੰ ਰੋਕਣਾ ਚਾਹੀਦਾ ਹੈ। ਤੇ ਭਗਵੰਤ ਮਾਨ ਨੇ ਫੇਰ ਹੀ ਕਿਹਾ ਸੀ ਨਾ ਕਿ ਨਸ਼ੇ ਵਿਕਦੇ ਜਿਨ੍ਹਾਂ ਦੇ ਆਰਡਰ ਤੇ ਉਹੀ ਧਰਨੇ ਦਿੰਦੇ ਬਾਰਡਰ ਤੇ। ਉਹ ਤੰਜ ਇਸ ਕਰਕੇ ਬਣਿਆ ਸੀਗਾ ਕਿ ਸਰਹੱਦਾਂ ਤੇ ਜਾ ਕੇ ਧਰਨੇ ਦਿੰਦੇ ਆ। ਅੱਜ ਇਹ ਦੇਸ਼ ਭਗਤੀ ਦਾ ਸਰਟੀਫਿਕੇਟ ਲਈ ਫਿਰਦੇ ਆ, ਕਿਉਂਕਿ ਇਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਉਹਨਾਂ ਦਾ ਪੈਟਰਨ ਹੀ ਹੈ ਭਾਜਪਾ ਦਾ ਕਿ ਜਿਹੜਾ ਬੰਦਾ ਭਾਜਪਾ ਦੇ ਨਾਲ ਹੈ ਉਹ ਦੇਸ਼ ਪ੍ਰੇਮੀ ਹੈ, ਦੇਸ਼ ਭਗਤ ਹੈ। ਜਿਹੜਾ ਬੰਦਾ ਭਾਜਪਾ ਨੂੰ ਸਵਾਲ ਕਰਦਾ ਉਹ ਰਾਸ਼ਟਰ ਵਿਰੋਧੀ ਹੈ। ਜੀ ਹੁਣੇ ਨਰਿੰਦਰ ਮੋਦੀ ਦਾ ਇੱਕ ਬਿਆਨ ਵੀ ਕਹਿੰਦੇ ਆਇਆ ਵੀ ਨਵਾਂ ਰਿਵਾਜ ਚੱਲ ਗਿਆ ਸਰਕਾਰ ਤੋਂ ਸਾਰੀਆਂ ਗੱਲਾਂ ਪੁੱਛਣ ਦਾ, ਵੀ ਭਾਈ ਸਰਕਾਰ ਨੂੰ ਪੁੱਛਣਾ ਨਹੀਂ ਤਾਂ ਹੋਰ ਕਿਹਨੂੰ ਪੁੱਛਣਾ। ਇਹ ਸਰਕਾਰ ਨੂੰ ਨਾ ਪੁੱਛੂ, ਬੰਦਾ ਹੋਰ ਪੁੱਛੂ ਕਿਹਨੂੰ। ਇਹ ਜਿਹੜੇ ਹਵਾਈ ਝੂਟੇ ਲੈਂਦੇ ਆ ਸਾਡੇ ਜਿੱਥੇ ਟੈਕਸ ਦੇ ਪੈਸੇ ਕਰਕੇ ਲੈਂਦੇ ਆ, ਅਸੀਂ ਸਵਾਲ ਹੀ ਇਹਨਾਂ ਨੂੰ ਕਰਨਾ। ਇੰਨੀਆਂ ਤਨਖਾਹਾਂ ਲੈਂਦੇ ਆ ਜਿਹੜੇ ਇਹ ਆ ਕਿੰਨੇ ਦੌਰੇ ਕਰੇ ਮੋਦੀ ਸਾਹਿਬ ਤੇ ਸਾਡੇ ਵਰਗੇ ਲੋਕਾਂ ਦੇ ਪੈਸਿਆਂ 'ਚ ਗਏ ਆ, ਜੇਬਾਂ ਦੇ ਵਿੱਚ ਹੀ ਪੈਸੇ ਗਏ ਆ। ਤੇ ਜੇਕਰ ਅਸੀਂ ਪੈਸੇ ਦੇ ਸਕਦੇ ਹਾਂ, ਟੈਕਸ ਦੇ ਸਕਦੇ ਹਾਂ, ਤੇ ਸਵਾਲ ਹੁਣ ਹੋਰ ਕਿਹਨੂੰ ਕਰੀਏ। ਜੀ 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 ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ।
ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM